ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਵਿਭਾਗ ਟਿੱਪਣੀਕਾਰ ਬੁਲਾਰੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 16 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਮੁੱਖ ਮੰਤਰੀ ਸਾਹਿਬ ਦੇ ਨਾਲ ਜੁੜੀ ਇੱਕ ਬੜੀ ਅਹਿਮ ਖਬਰ ਤੋਂ। ਉਹਨਾਂ ਦੀ ਸਿਹਤ ਬਾਰੇ ਖਬਰਾਂ ਆ ਰਹੀਆਂ ਸਨ ਕਿ ਸਿਹਤ ਦੇ ਵਿੱਚ ਵਿਗਾੜ ਪੈ ਗਿਆ, ਪਰ ਕਿਆਸ ਰਹੀਆਂ ਉਹਨਾਂ ਦੇ ਸਿਆਸੀ ਤੌਰ ਤੇ ਢਿੱਲੇ ਹੋਣ ਦੀਆਂ ਵੀ ਹੋ ਰਹੀਆਂ ਨੇ। ਸਵਾਲ ਪੈਦਾ ਇਹ ਹੋ ਗਿਆ ਵੀ ਮੁੱਖ ਮੰਤਰੀ ਸਾਹਿਬ ਦੀ ਸਿਹਤ ਵਿਗੜੀ ਹੈ ਜਾਂ ਫਿਰ ਸਿਆਸੀ ਤੌਰ ਤੇ ਢਿੱਲੇ ਹੋ ਗਿਆ ਜੀ। ਪ੍ਰਵੀਨ ਜੀ, ਸਿਹਤ ਵਿਗੜਨ ਦੇ ਉੱਤੇ ਨਾ ਤਾਂ ਮੁੱਖ ਮੰਤਰੀ ਦੇ ਦਫ਼ਤਰ ਤੋਂ, ਨਾ CM ਹਾਊਸ ਤੋਂ, ਨਾ ਪਬਲਿਕ ਰਿਲੇਸ਼ਨ ਵਿਭਾਗ ਤੋਂ, ਨਾ ਸਿਹਤ ਮਹਿਕਮੇ ਤੋਂ ਕਿਸੇ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਹੈ। ਠੀਕ ਹੈ ਜੀ। ਵਿਕਰਮ ਮਜੀਠੀਆ ਸਭ ਤੋਂ ਪਹਿਲਾਂ ਇਸ ਮਸਲੇ ਤੇ ਬੋਲੇ ਨੇ। ਉਹਨਾਂ ਨੇ ਸੋਸ਼ਲ ਮੀਡੀਆ ਤੇ ਆ ਕੇ ਇਸ ਗੱਲ ਦਾ ਦਮ ਭਰਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਿਹਤ ਵਿਗੜ ਗਈ ਹੈ। ਉਹਨਾਂ ਦੇ ਨਿਵਾਸ ਟਿਕਾਣੇ ਦੇ ਉੱਤੇ PGI ਦੇ ਕਿਡਨੀ ਦੇ ਸਪੈਸ਼ਲਿਸਟ, ਹਾਰਟ ਦੇ ਸਪੈਸ਼ਲਿਸਟ ਡਾਕਟਰ ਪਹੁੰਚ ਗਏ ਨੇ। ਉਹਨਾਂ ਨੇ ਤਾਂ ਇੱਥੋਂ ਤੱਕ ਦਮ ਭਰਿਆ ਕਿ 2 ਐਂਬੂਲੈਂਸਾਂ ਤਿਆਰ ਖੜੀਆਂ ਨੇ, ਸ਼ਾਇਦ ਕਿ ਉਹਨਾਂ ਨੂੰ ਹਸਪਤਾਲ ਸ਼ਿਫਟ ਨਾ ਕਰਨਾ ਪੈ ਜਾਵੇ। ਸੋ ਇਸ ਲਈ ਉਹ ਕਹਿੰਦੇ ਪੁਰਾਣੀ ਬਿਮਾਰੀ, ਫਿਰ ਪੁਰਾਣਾ ਮਸਲਾ ਜਾਗ ਪਿਆ। ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ। ਸੋ ਚਲੋ, ਪ੍ਰਮਾਤਮਾ ਤੰਦਰੁਸਤ ਰੱਖੇ। ਪਰ ਜੇਕਰ ਇਹ ਖਬਰ ਸੱਚੀ ਹੈ ਤੇ ਫਿਰ ਫਿਕਰਮੰਦੀ ਹੈ। ਤੇ ਜੇਕਰ ਤੁਸੀਂ ਸਿਆਸੀ ਵਾਲੀ ਗੱਲ ਕਰਦੇ ਹੋ ਤਾਂ ਉਹਦੇ ਹਵਾਲੇ ਨਾਲ ਵੀ ਜੇਕਰ ਦੇਖਿਆ ਜਾਵੇ ਤਾਂ ਅੰਦਰ ਕੀ ਆਮ ਆਦਮੀ ਪਾਰਟੀ ਦੇ ਅੰਦਰ ਸਾਰਾ ਕੁਝ ਠੀਕ ਨਹੀਂ ਹੈ। ਲਗਾਤਾਰ ਦਿੱਲੀ ਵਾਲਿਆਂ ਦਾ ਕੰਟਰੋਲ, ਦਿੱਲੀ ਵਾਲੇ ਚਲਾ ਰਹੇ, ਦਿੱਲੀ ਵਾਲੇ ਕਰ ਰਹੇ, ਦਿੱਲੀ ਵਾਲੇ ਇਹ ਕਰ ਰਹੇ, ਲੁਧਿਆਣਾ 'ਚ ਦਿੱਲੀ ਦਾ ਕੰਟਰੋਲ, ਫੈਸਲਾ ਦਿੱਲੀ ਵਾਲੇ ਕਰ ਰਹੇ, ਐਲਾਨ ਕੇਜਰੀਵਾਲ ਕਰ ਰਹੇ। ਸੋ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਚੋਂ ਨਿਕਲੇ ਵਰਕਰਾਂ ਨੇ ਹੀ ਲੁਧਿਆਣੇ 'ਚ ਇਸ ਨੂੰ ਮੁੱਦਾ ਬਣਾਤਾ। ਅੱਜ ਹਰ ਆਮ ਆਦਮੀ ਪਾਰਟੀ ਦੇ ਵਿਰੋਧ 'ਚ ਲੜ ਰਹੀ ਧਿਰ ਦਾ ਮੁੱਦਾ ਹੀ ਹੈ ਦਿੱਲੀ ਬਨਾਮ ਪੰਜਾਬ। ਤੇ ਕੀ ਉਸ ਮੁੱਦੇ ਨੂੰ ਭਗਵੰਤ ਮਾਨ ਨੂੰ ਵੀ ਹੁਣ ਲੱਗਣ ਲੱਗ ਪਿਆ ਕਿ ਧੱਕਾ ਹੋ ਰਿਹਾ ਜੀ, ਕਿ ਉਹ ਇਸ ਲਈ ਇਸ ਬਹਾਨੇ ਭਰੇ ਹੋਏ ਨੇ। ਪਿਛਲੇ 2 ਦਿਨਾਂ ਤੋਂ ਲੁਧਿਆਣਾ 'ਚ ਦਿਖ ਨਹੀਂ ਰਹੇ ਤੇ ਚੋਣਾਂ ਹੋਣ ਤੇ ਮੁੱਖ ਮੰਤਰੀ ਤਾਂ ਅੱਧੇ ਬਾਹਰ ਹੁੰਦੇ ਨੇ ਗੱਡੀ 'ਚੋਂ, ਤਾਂ ਅੰਦਰ ਹੀ ਨਹੀਂ ਜਾਂਦੇ। ਤਾਂ ਫੁੱਲ ਵੀ ਆਪਣੇ ਨਾਲੇ ਲੈ ਜਾਂਦੇ ਨੇ ਕਿ ਵੰਡ ਲਓ ਭਾਈ, ਮੇਰੇ ਤੇ ਸਿੱਟ ਦਿਓ। ਸੋ ਇਸ ਲਈ ਉਹਨਾਂ ਨੂੰ ਤਾਂ ਚਾਅ ਬਹੁਤ ਚੜ੍ਹਦਾ ਰੈਲੀਆਂ 'ਚ ਭਾਸ਼ਣ ਦੇਣ ਦਾ, ਰੋਡ ਸ਼ੋਅ 'ਚ ਜਾਣ ਦਾ। ਤੇ ਉਹ ਜੇ 2 ਦਿਨਾਂ ਤੋਂ ਨਹੀਂ ਦਿਖ ਰਹੇ ਇਹਦਾ ਮਤਲਬ ਕੁਛ ਤਾਂ ਹੈ। ਹੁਣ ਜਿਹੜੀ ਮਜੀਠੀਆ ਕਹਿ ਰਹੇ ਨੇ ਉਹ ਵਾਲੀ ਸਿਹਤ ਵਿਗੜੀ ਹੈ, ਜਾਂ ਜਿਹੜੇ ਲੋਕ ਕਿਆਸ ਰਾਈਆਂ ਲਾ ਰਹੇ ਨੇ ਕਿ ਸਿਆਸੀ ਸਿਹਤ ਵਿਗੜੀ ਆ, ਉਹ ਹੈ ਜੀ। ਪਰ ਕੁਛ ਹੈ। ਲੰਘੇ 2 ਦਿਨਾਂ ਦੇ ਦਰਮਿਆਨ ਖਬਰਾਂ ਜਿਹੜੀਆਂ ਆਈਆਂ ਉਹ ਇਹ ਵੀ ਆਈਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਔਰ ਡਾਕਟਰ ਗੁਰਪ੍ਰੀਤ ਕੌਰ ਹੋਰਾਂ, ਉਹਨਾਂ ਦੀ ਧਰਮ ਪਤਨੀ ਦੇ ਨਾਲ ਜਿਹੜੀ ਮੀਡੀਆ ਦੀ ਟੀਮ ਕੰਮ ਕਰ ਰਹੀ ਸੀ, ਉਹਨੂੰ ਵੀ ਦਿੱਲੀ ਵਾਲਿਆਂ ਨੇ ਅਚਨਚੇਤ ਹਟਾਤਾ। ਉਹਨਾਂ ਦਾ ਵੀ ਬੋਰੀ ਬਿਸਤਰਾ 8-10 ਜਣਿਆਂ ਦਾ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ। ਤੇ ਮਤਲਬ ਇੱਕ ਮੁੰਡਾ ਤਾਂ ਇਹਨਾਂ 'ਚ ਉਹ ਹੈ, ਜਿਵੇਂ ਮਨਜੀਤ ਸਿੱਧੂ ਬਾਰੇ ਕਿਹਾ ਜਾਂਦਾ ਸੀ ਜਦੋਂ ਉਹਨਾਂ ਨੂੰ ਕੱਢਿਆ ਸੀਗਾ ਕਿ ਮਨਜੀਤ ਸਿੱਧੂ ਤਾਂ ਉਹਨਾਂ ਦੇ ਬਚਪਨ ਦਾ ਆੜੀ ਰਿਹਾ, ਜਿਹੜੇ ਉਹਨਾਂ ਦੇ ਮਤਲਬ ਕਿ ਹੈ ਨਾ ਨਿੱਜੀ ਤੌਰ ਦੇ ਉੱਤੇ ਨਾਲ ਸੀਗੇ। ਸੋ ਉਹਨੂੰ ਵੀ ਹਟਾਇਆ। ਤੇ ਹੁਣ ਜਿਹੜੇ ਹਟਾਏ ਨੇ ਉਹਨਾਂ 'ਚ ਵੀ ਇੱਕ ਮੁੰਡਾ ਤਾਂ ਉਹ ਜਿਹੜਾ PPP ਤੋਂ ਨਾਲ ਤੁਰਿਆ ਆਉਂਦਾ ਭਗਵੰਤ ਮਾਨ ਦੇ। ਠੀਕ ਹੈ, ਅੱਛਾ। ਸੋ ਇਸ ਲਈ ਕੀ ਇਹ ਸਾਰੀ ਉਹਦੀ ਟੀਮ ਪਰੇ ਕੀਤੀ ਜਾ ਰਹੀ ਹੈ ਤੇ ਦਿੱਲੀ ਵਾਲੇ ਆਪਣੇ ਬੰਦੇ ਲਾਤੇ ਨੇ। ਸੋ ਕੀ ਇਹ ਵੀ ਨਾਰਾਜ਼ਗੀ ਦਾ ਕਾਰਨ ਕਿ ਕੋਈ ਤਾਂ ਮੇਰਾ ਰਹਿਣ ਦਿਓ। ਸੋ ਪਰ ਕੁਛ ਨਾ ਕੁਛ ਹੈ। ਤੇ ਜੇਕਰ ਮਜੀਠੀਆ ਦੀ ਮੰਨੋਗੇ ਤਾਂ ਸਿਹਤ ਵਿਗੜੀ ਹੈ, ਤੇ ਜੇ ਇਹ ਕਿਆਸ ਰਾਈਆਂ ਦੇ ਮਸਲਿਆਂ ਦੀ ਮੰਨੋਗੇ ਤਾਂ ਸਿਆਸੀ ਸਿਹਤ ਵਿਗੜੀ ਹੈ। ਪਰ ਇਸ ਮੌਕੇ ਸਵਾਲ ਇਹ ਹੈ ਸਿਆਸੀ ਸਿਹਤ ਵਿਗੜਦੀ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮੌਕੇ ਰਿਸਕ ਲੈਣ ਦੀ ਪੋਜੀਸ਼ਨ 'ਚ ਹੈਗੇ
ਜਦੋਂ ਕੇਜਰੀਵਾਲ ਹੋਣੀ ਆਪਣੀਆਂ ਕੁਰਸੀਆਂ ਪੱਕੀਆਂ ਕਰ ਰਹੇ ਹੋਣ ਤੇ ਭਗਵੰਤ ਮਾਨ ਆਪਣੀ ਕੁਰਸੀ ਹਿਲਾਉਣਾ ਚਾਹਣਗੇ? ਸੋ ਇਹ ਵੀ ਸਵਾਲ ਹੈ। ਇਸ ਲਈ ਲੱਗਦਾ ਨਹੀਂ ਕਿ ਲੱਤਾਂ ਇੰਨਾ ਭਾਰ ਚੱਲਣ, ਪਰ ਕੁਛ ਨਾ ਕੁਛ ਹੈ ਜਨਾਬ। ਦੇਖੋ, ਇਹ ਜਿਹੜੀ ਕੁਰਸੀ ਦੀ ਖਿੱਚੋਤਾਣ ਆ ਨਾ, ਜਿਹਦਾ ਤੁਸੀਂ ਜ਼ਿਕਰ ਕਰਕੇ ਹਟੇ ਹੋ ਤੇ ਬੜੀ ਤਫਸੀਲ ਦੇ ਨਾਲ ਜਿਹੜੇ ਲੰਘੇ ਦਿਨਾਂ ਦੇ ਵਿੱਚ ਜੋ ਕੁਝ ਵਾਪਰਿਆ ਸ਼ਰਮਾ ਜੀ, ਉਹਦੇ ਬਾਰੇ ਤੁਸੀਂ ਦੱਸਿਆ, ਜਾਣੂ ਕਰਵਾਇਆ। ਇਹ ਖਿੱਚੋਤਾਣ ਭਾਜਪਾ ਦੇ ਵਿੱਚ ਵੀ ਹੈ, ਪਰ ਉਹਦਾ ਜਿਹੜਾ ਇੱਕ ਗੈਰ ਸਿਆਸੀ ਵਿੰਗ ਹੈ ਜਿਹੜਾ ਕਿ ਉਹਨੂੰ ਕੰਟਰੋਲ ਕਰਦਾ RSS, ਉਹਨਾਂ ਦਾ ਜਿਹੜਾ ਕੰਮਕਾਰ ਕਰਨ ਦਾ ਤਰੀਕਾ, ਉਹ ਕਦੇ ਵੀ ਵਿਅਕਤੀ ਵਿਸ਼ੇਸ਼ ਨੂੰ ਜਥੇਬੰਦੀ ਤੋਂ ਵੱਡਾ ਨਹੀਂ ਹੋਣ ਦਿੰਦੇ। ਆਪਾਂ ਨੂੰ ਪਤਾ ਉੱਥੇ ਕੀ ਕੁਝ ਚੱਲ ਰਿਹਾ, ਕਿਹੜੇ-ਕਿਹੜੇ ਅੱਡੋ-ਅੱਡ ਥਿੰਕ ਟੈਂਕ ਨੇ, ਕਿਹੜੇ-ਕਿਹੜੇ ਪਾਲੇ ਨੇ, ਕਿਹੜੇ-ਕਿਹੜੇ ਖੇਮੇ ਨੇ। ਆਪਾਂ ਨੂੰ ਪਤਾ ਹੈ ਯੋਗੀ ਮੋਦੀ ਸਭ ਗੁਜਰਾਤ ਲੌਬੀ ਜੋ ਵੀ ਹੋ ਰਿਹਾ ਉਹਦੇ 'ਚ। ਇਹ ਖਿੱਚੋਤਾਣ ਕਾਂਗਰਸ ਦੇ ਵਿੱਚ ਵੀ ਨਜ਼ਰ ਆਉਂਦੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਗੇ, ਪਰ ਕਦੇ ਵੀ ਆਪਾਂ ਨੂੰ ਅਕਾਲੀ ਦਲ ਦੇ ਵਿੱਚ ਵੀ ਨਜ਼ਰ ਆਉਂਦੀ। ਅੱਜ ਜਿਹੜੇ ਰਲ ਰਹੇ ਨੇ ਪੁਰਾਣੇ, ਉਹਨਾਂ ਦੇ ਏਸੀ ਸੁਖਬੀਰ ਤੋਂ ਇਨਸਿਕਿਉਰਿਟੀ ਸੀ ਉਹਨਾਂ ਨੂੰ। ਇਹ ਚੱਲਦਾ ਸਾਰੀਆਂ ਪਾਰਟੀਆਂ ਦੇ ਵਿੱਚ ਆ, ਪਰ ਇੱਥੇ ਜੋ ਹੋ ਰਿਹਾ ਉਹ ਬੜੇ ਨਾਟਕੀ ਅੰਦਾਜ਼ ਦੇ ਵਿੱਚ ਹੋ ਰਿਹਾ। ਇੱਥੇ ਜੇ ਹੋ ਰਿਹਾ ਉਹ ਇਸ ਤਰੀਕੇ ਦੇ ਨਾਲ ਹੋ ਰਿਹਾ ਵੀ ਇੱਕ ਖਿੱਚੋਤਾਣ ਅਜਿਹੀ ਹੈ ਜਿੱਥੇ ਨਾ ਸਿਰਫ ਪਾਵਰ ਆਪਦੇ ਕੋਲੇ, ਬਲਕਿ ਇੱਕ ਵਿਅਕਤੀ ਵਿਸ਼ੇਸ਼ ਤੋਂ ਇੰਨੀ ਇਨਸਿਕਿਉਰਿਟੀ ਆ ਵੀ ਕਿਤੇ ਲੋਕ ਕੋਲੇ ਦੁਆਲੇ ਕੇਂਦਰਿਤ ਹੀ ਨਾ ਹੋ ਜਾਣ, ਕਿਤੇ ਪਾਰਟੀ ਉਹਦੇ ਦੁਆਲੇ ਨਾ ਇਕੱਠੀ ਹੋ ਜੇ ਸਾਰੀ, ਸਾਡੇ ਕੋਲੇ ਕੀ ਬਚੂਗਾ। ਬਿਲਕੁਲ। ਅਗਲੀ ਗੱਲ ਕਰੀਏ ਇਹਨਾਂ ਦੀ ਕੋਈ ਇੱਕ ਹੋਰ ਚੁਣੌਤੀ ਦੇ ਬਾਰੇ, ਲੁਧਿਆਣਾ ਜ਼ਿਮਨੀ ਚੋਣ। ਕਹਿੰਦੇ ਜਦੋਂ ਸੱਤਾਧਾਰੀ ਚੋਣ ਮੈਦਾਨ ਦੇ ਵਿੱਚ ਨਿਤਰੇ ਸੀਗੇ, ਉਦੋਂ ਉਹਨਾਂ ਨੂੰ ਲੱਗਦਾ ਸੀਗਾ ਵੀ ਸਾਰਾ ਮੇਲਾ ਮਿੱਤਰਾਂ ਦਾ ਹੀ ਹੈ, ਪਰ ਜਦੋਂ ਲੋਕਾਂ ਦੇ ਕੋਲੇ ਗਏ, ਜਦੋਂ ਉੱਥੇ ਸੰਘਰਸ਼ੀ ਜਥੇਬੰਦੀਆਂ ਦੇ ਬਾਰੇ ਜੋ ਜਿਵੇਂ ਉਹਨਾਂ ਨੇ ਪਿੜ ਮੱਲੇ ਹੋਏ ਨੇ, 10 ਤੋਂ 12 ਤੋਂ ਵੱਧ ਯੂਨੀਅਨ ਇਸ ਟਾਈਮ ਵਿਰੋਧ ਕਰ ਰਹੀਆਂ ਨੇ ਵੱਖ-ਵੱਖ ਦਿਨਾਂ ਦੇ ਦੌਰਾਨ ਸਰਕਾਰ ਦਾ। ਕਹਿੰਦੇ ਸਵਾਲ ਵੱਡਾ ਇਹ ਪੈਦਾ ਹੋ ਗਿਆ ਵੀ ਵੋਟਰ ਦੇ ਬਾਰੇ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ। ਭਾਜਪਾ ਆਪਦਾ ਜ਼ੋਰ ਲਾ ਰਹੀ ਹੈ, ਕਾਂਗਰਸ ਆਪਦਾ ਜ਼ੋਰ ਲਾ ਰਹੀ ਹੈ, ਆਮ ਆਦਮੀ ਪਾਰਟੀ ਆਪਦਾ ਜ਼ੋਰ ਲਾ ਰਹੀ ਹੈ, ਵੋਟਰ ਕਿਹਦੇ ਪਾਲੇ 'ਚ ਭੁਗਤਣਗੇ ਜੀ? ਪ੍ਰਵੀਨ ਜੀ, ਹਾਲਤ ਇਹ ਬਣੀ ਹੋਈ ਹੈ ਕਿ ਲੁਧਿਆਣਾ ਦੇ ਵਿੱਚ ਇਸ ਗਰਮੀ ਦੇ ਵਿੱਚ ਵੀ ਉਮੀਦਵਾਰ ਪਾਰਟੀਆਂ ਦੇ ਲੀਡਰ ਵੀ ਪੂਰਾ ਪਸੀਨਾ ਬਹਾ ਰਹੇ ਨੇ। ਅੱਜ ਤਾਂ ਮਤਲਬ ਕਿ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੀ ਜਾਇਆ ਹੈ ਲੁਧਿਆਣੇ। ਸੋ ਬੇਸ਼ੱਕ ਭਾਰਤ ਭੂਸ਼ਣ ਆਸ਼ੂ ਤਾਂ ਵੀ ਨਹੀਂ ਆਏ ਉੱਥੇ। ਸੋ ਕਾਂਗਰਸ ਦਾ ਕਲੇਸ਼ ਤਾਂ ਖਾਸਾ ਬੜਾ ਹੈ। ਹਾਂਜੀ ਬਿਲਕੁਲ, ਹੈ ਨਾ। ਤੇ 2 ਵਾਰ ਪਹਿਲਾਂ ਘਰੇ ਵੀ ਆਏ ਰਾਜਾ ਵੜਿੰਗ ਦਾ, ਤਾਂ ਵੀ ਨਹੀਂ ਆਏ ਭਾਰਤ ਭੂਸ਼ਣ ਆਸ਼ੂ। ਫਿਰ ਬਘੇਲ ਹੋਣੀ ਮਨਾ ਕੇ ਵੀ ਲੈ ਕੇ ਗਏ ਸੀ ਰਾਜਾ ਵੜਿੰਗ ਨੂੰ। ਚਲੋ, ਪਰ ਜਿਹੜੇ ਲੁਧਿਆਣੇ ਦੇ ਵਿੱਚ ਇਸ ਮੌਕੇ ਸਥਿਤੀ ਹੈ ਉਮੀਦਵਾਰਾਂ ਦੇ ਨਾਲ, ਉਹਨਾਂ ਦੀ ਪਾਰਟੀਆਂ ਦੇ ਆਕਾ ਲੀਡਰ, ਪ੍ਰਮੁੱਖ ਲੀਡਰ ਪੂਰੇ ਜ਼ੋਰ ਜਮੈਸ਼ ਕਰ ਰਹੇ ਨੇ ਇਸ ਗਰਮੀ 'ਚ ਵੀ। ਜੀ ਲੀਡਰ ਚੁਸਤ ਨਜ਼ਰ ਆ ਰਹੇ ਨੇ, ਵੋਟਰ ਬਹੁਤ ਸੁਸਤ ਨਜ਼ਰ ਆ ਰਿਹਾ। ਇਹ ਗਰਮੀ ਦੀ ਬਹੁਤ ਮਾਰ ਹੈ ਤੇ ਇਹਦਾ ਹੀ ਅਸਰ ਜਾਊਗਾ। ਘੱਟ ਵੋਟ ਕਿਹਨੂੰ ਫਾਇਦਾ ਦੇ ਜੂ, ਕਿਹਨੂੰ ਨੁਕਸਾਨ ਦੇ ਜੂ, ਕਹਿ ਨਹੀਂ ਪਤਾ ਨਹੀਂ। ਸਹੀ, ਜਾਂ ਕਿਹੜਾ ਕੱਢ ਕੇ ਲਿਆਇਆ ਉਸ ਤਪਦੀ ਗਰਮੀ ਦੇ ਵਿੱਚ ਵੀ ਕਿ ਬੈਠੋ ਜੀ ਏਸੀ ਵਾਲੀ ਬੜੀ ਕਾਰ 'ਚ, ਹੈ ਨਾ, ਕਿਹਦੀ ਕਾਰਾਂ ਸਹੀ ਰਹਿ ਗਈਆਂ ਉਹ ਕੰਮ। ਵੈਸੇ ਜਿਹੜਾ ਇਹ ਖੇਤਰ ਆ ਨਾ, ਇਹ ਬਹੁ ਗਿਣਤੀ ਵਪਾਰੀ ਖੇਤਰ ਹੈ। ਠੀਕ ਹੈ ਜੀ। ਔਰ ਇਹ ਇੱਕ ਧਾਰਨਾ ਜੀ ਬਣਾਤੀ ਸਾਡੇ ਸਿਸਟਮ ਜਿਹਨੇ ਕਿ ਇਹ ਜੀ ਵਪਾਰੀ ਦਾ ਮਤਲਬ ਕਿ ਹਿੰਦੂ ਵੋਟਰ, ਜਿਹੜਾ ਬੰਦਾ ਕਾਰੋਬਾਰ 'ਚ ਆ ਗਿਆ ਨਾ, ਉਹ ਸਾਰਾ ਹੀ ਵਪਾਰੀ ਹੈ। ਸਹੀ ਗੱਲ। ਚਾਹੇ ਉਹ ਕਿਸੇ ਧਰਮ ਦਾ ਹੋਵੇ, ਕੁਛ ਦਾ ਹੋਵੇ, ਫਿਰ ਉਹ ਆਪਣੇ ਵਪਾਰ ਦੇ ਹਿਸਾਬ ਨਾਲ ਮੁਨਾਫਾ, ਪ੍ਰੋਫਿਟ ਐਂਡ ਲਾਸ ਅਕਾਊਂਟ ਇਹ ਦੇਖਦਾ ਉਹ ਫਿਰ। ਸਹੀ ਗੱਲ ਹੈ, ਬਿਲਕੁਲ। ਸੋ ਇਸ ਲਈ ਇਹ ਸਾਰੇ ਲੁਧਿਆਣਾ ਪੱਛਮੀ ਦੇ ਖੇਤਰ ਨੇ, ਚਾਹੇ ਕੋਈ ਫੈਕਟਰੀ ਦਾ ਮਾਲਕ ਹੈ, ਚਾਹੇ ਕੋਈ ਸ਼ੋਰੂਮ ਦਾ ਮਾਲਕ ਹੈ, ਚਾਹੇ ਕੋਈ ਦੁਕਾਨ ਦਾ ਮਾਲਕ ਹੈ, ਤੇ ਚਾਹੇ ਉਹਨਾਂ ਨਾਲ ਕੰਮ ਕਰਨ ਵਾਲੇ ਨੇ, ਫਿਰ ਉਹਨਾਂ ਦੀ ਵੀ ਵਿਚਾਰਧਾਰਾ ਉਹੀ ਜੋ ਬਣ ਜਾਂਦੀ ਹੈ। ਸੋ ਇਸ ਲਈ ਉਹਨਾਂ ਨੇ ਬਹੁਤ ਸੋਚ ਸਮਝ ਕੇ ਵੋਟ ਪਾਉਣੀ ਹੈ ਤੇ ਕਿਹਨੂੰ ਜਿਤਾਉਣਾ ਕਿਹਨੂੰ ਨਹੀਂ। ਉਹ ਇਹੋ ਜਿਹੇ ਲੋਲੀਪੋਪਾਂ 'ਚ ਨਹੀਂ ਆਉਣ ਵਾਲੇ ਕਿ ਮੰਤਰੀ ਬਣਾ ਦੇਂਗੇ ਜੇ। ਅਗਲੇ ਕਹਿੰਦੇ ਜਦ ਫੰਡ ਦੇ ਕੇ ਕੰਮ ਕਰਾਉਣੇ ਆ। ਸਹੀ ਗੱਲ, ਮੰਤਰੀ ਦਾ ਕੀ ਭਾਰ। ਸਹੀ ਗੱਲ, ਸਹੀ। ਲੰਘੇ 3 ਕੁ ਦਿਨ ਪਹਿਲਾਂ ਸਰਕਾਰ ਦੀਆਂ ਪ੍ਰਮੁੱਖ 2-3 ਧਿਰਾਂ ਲੁਧਿਆਣਾ ਪੱਛਮੀ ਦੇ 15-20 ਉਦਯੋਗਪਤੀ, ਜਿਹੜੇ ਸਿਰੇ ਦੇ ਉਦਯੋਗਪਤੀ ਨੇ ਇਸ ਖੇਤਰ ਦੇ, ਜਿਹੜੇ ਕਹਿੰਦੇ ਕਿ ਪੂਰਾ ਹਲਕਾ ਚਲਾਉਂਦੇ ਨੇ, ਉਹੀ ਉਹ 15-20 ਦੇ ਅੱਡੋ ਅੱਡ ਘਰੀ ਪਹੁੰਚੀ ਸਰਕਾਰ। ਠੀਕ ਹੈ ਜੀ। ਉੱਥੋਂ ਬੈਠ ਕੇ ਉਹਨਾਂ ਦੇ ਸਾਲਾਂ ਬੱਧੀ ਰੁਕੇ ਮਸਲੇ ਹੱਲ ਕਰਾਏ। ਕਿਆ ਚੱਕਵਾ ਸਰਟੀਫਿਕੇਟ ਚਾਹੀਦਾ, ਆ ਚਿੱਠੀ ਚਾਹੀਦੀ ਆ, ਆਰਡਰ ਚਾਹੀਦਾ, ਲੈ ਲਓ। ਬਦਲੇ 'ਚ ਆਪਣੇ ਵੋਟਰ, ਆਪਣੇ ਵਰਕਰਾਂ ਨੂੰ, ਆਪਣੇ ਮੁਲਾਜ਼ਮਾਂ ਨੂੰ, ਆਪਣੇ ਫੈਕਟਰੀ ਵਾਲਿਆਂ ਨੂੰ, ਆਪਣੇ ਚਾਹਣ ਵਾਲਿਆਂ ਨੂੰ, ਆਪਣੇ ਮਹੱਲੇ ਵਾਲਿਆਂ ਨੂੰ ਲਾਓ ਸੁਨੇਹੇ। ਤੇ ਉੱਥੋਂ ਫੰਡ ਵੀ ਮਿਲਿਆ ਹੋਊਗਾ। ਰਵਨੀਤ ਬਿੱਟੂ ਤੜਫੇ ਵੀ ਇਸ ਕਾਰਵਾਈ ਤੇ ਜੀ ਕਿ ਜੀ ਤਾਂ ਉਹ ਭਰਾਵਾ, ਜਦੋਂ ਤੁਸੀਂ ਕਾਂਗਰਸੀ ਤੁਸੀਂ ਵੀ ਇਹੀ ਕੁਛ ਕਰਦੇ ਸੀ, ਤੇ ਹੁਣ ਵੀ ਬੀਜੇਪੀ 'ਚ ਰਹਿੰਦੇ, ਜਿੱਥੇ ਤੁਹਾਡਾ ਹੱਥ ਪੈਂਦਾ ਉਹ ਤੁਸੀਂ ਉੱਥੇ ਗਏ ਹੋਵੋਗੇ। ਤਾਂ ਇਹ ਸਭ ਕਰਦੇ ਆ, ਪਰ ਸੱਤਾਧਾਰੀ ਧਿਰ ਕੋਲੇ ਪਾਵਰ ਜ਼ਿਆਦਾ ਹੁੰਦੀ ਹੈ ਤੇ ਉਹ ਪਾਵਰ ਦੀ ਵਰਤੋਂ, ਉਹਦੇ ਕੋਲ ਕੰਮ ਕਰਾਉਣ ਦਾ ਫਾਰਮੂਲਾ ਹੁੰਦਾ ਤੇ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇੱਥੋਂ ਤੱਕ ਗੱਲ ਤੁਰੀ ਪ੍ਰਵੀਨ ਜੀ ਕਿ ਜੇ ਆਮ ਚੋਣਾਂ ਦੀ ਬਜਾਏ ਕੱਲੀ ਸੀਟ ਦੀ ਚੋਣ ਹੋਇਆ ਕਰੇ ਤਾਂ ਲੋਕਾਂ ਦੇ ਕੰਮ ਸ਼ਾਇਦ ਵੱਧ ਹੋ ਜਾ ਕਰਨ। ਜਲੰਧਰ ਸੀ ਤਾਂ ਸਾਰੀ ਸਰਕਾਰ ਜਲੰਧਰ, ਚੱਬੇ ਵਾਲਾ ਆ ਕੇ ਤਾਂ ਸਾਰੀ ਚੱਬੇ ਵਾਲਾ,
ਬਰਨਾਲਾ ਜਦੋਂ ਸਾਰੇ ਬਰਨਾਲੇ, ਗਿੱਦੜਵਾ ਜਦੋਂ ਸਾਰੇ ਗਿੱਦੜਵਾ। ਸੋ ਐਂ ਜਦੋਂ ਚੋਣਾਂ ਹੁੰਦੀਆਂ 2-2 4-4 ਫਿਰ ਲੋਕਾਂ ਦੇ ਕੰਮ ਬਹੁਤ ਹੁੰਦੇ ਆ ਜੀ ਜੀ, ਕੋਈ ਨੰਨਾ ਨਹੀਂ ਕਰਦਾ ਫਿਰ। ਤੇ ਪਰ ਜਦੋਂ ਦੂਜੀਆਂ ਚੋਣਾਂ ਹੁੰਦੀਆਂ ਫਿਰ ਕੌਣ ਪੁੱਛਦਾ? ਕਈ ਵਾਰ ਕਹਿੰਦੇ ਨਾ ਕਿ ਜੇ ਮੁੱਖ ਮੰਤਰੀ ਜੀ ਆ ਰਹੇ ਆ, ਪ੍ਰਧਾਨ ਮੰਤਰੀ ਜਾ ਰਹੇ, ਸੜਕ ਬਣ ਗਈ, ਫਿਰ ਲੋਕ ਕਹਿੰਦੇ ਸਾਡੀ ਵੀ ਗੇੜਾ ਮਾਰ ਜਾਓ ਜੀ। ਉਹ ਕੰਮ ਹੈ। ਪਰ ਇਸ ਮੌਕੇ ਆਮ ਆਦਮੀ ਪਾਰਟੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਜਿਹੜੀ ਪਹਿਲੇ ਦਿਨ ਮੰਨਦੀ ਸੀ ਕਿ ਝੰਡੀ ਵਾਲੀ ਅਸਾਂ ਜਿੱਤੀ ਬੈਠੇ ਆ ਕੁਸ਼ਤੀ, ਹੁਣ ਉਹ ਫਸ ਗਈ। ਔਰ ਉਹ ਫਸੀ ਸੰਜੀਵ ਅਰੋੜਾ ਦੀ ਕਿਸ਼ਤੀ ਨਹੀਂ ਹੈ, ਉਹ ਕਿਸ਼ਤੀ ਫਸੀ ਹੈ ਕੇਜਰੀਵਾਲ ਦੀ। ਮਕਸਦ MLA ਤੇ ਮੰਤਰੀ ਬਣਾਉਣਾ ਨਹੀਂ ਹੈ, ਮਕਸਦ ਤਾਂ ਰਾਜ ਸਭਾ ਜਾਣਾ। ਜੀ ਜੀ, ਤੇ ਉਹ ਫਸਦਾ ਨਜ਼ਰ ਆ ਰਿਹਾ। ਸਾਹਮਣੇ ਹੈ ਜਿਹਦੇ ਨਾਲ ਆਮੋ ਸਾਹਮਣੇ ਦਾ ਟੱਕਰ ਹੈ, ਉਹ ਕਾਂਗਰਸ ਦਾ ਉਮੀਦਵਾਰ ਭਾਰਤ ਭੂਸ਼ਣ ਆਸ਼ੂ। ਇਸ ਸਥਿਤੀ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ, ਕੱਲ ਨੂੰ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ ਜੀ, ਤੇ ਮੁਕਾਬਲਾ ਹੁਣ ਸਿੱਧਾ ਹੈ, ਕਾਂਗਰਸ ਬਨਾਮ ਆਮ ਆਦਮੀ ਪਾਰਟੀ, ਸੰਜੀਵ ਅਰੋੜਾ ਬਨਾਮ ਭਾਰਤ ਭੂਸ਼ਣ ਆਸ਼ੂ। ਅੱਜ ਸ਼ਾਮ ਨੂੰ ਸੁਖਬੀਰ ਬਾਦਲ ਨੇ ਰੋਡ ਸ਼ੋਅ ਕੱਢਿਆ। ਠੀਕ ਹੈ ਜੀ, ਠੀਕ ਰਿਹਾ, ਕਿਉਂਕਿ ਜਦੋਂ ਸਾਰੇ ਪੰਜਾਬ ਚੋਂ ਸਾਰਿਆਂ ਨੇ ਕੈਡਰ ਬੁਲਾਇਆ ਹੁੰਦਾ ਤਾਂ ਅਕਾਲੀ ਦਲ ਦਾ ਕੈਡਰ ਵੀ ਸਾਰੇ ਪੰਜਾਬ ਤੋਂ ਹੀ ਆਊਗਾ। ਜਦੋਂ ਵਰਕਰ ਸਾਰੇ ਪੰਜਾਬ ਚੋਂ ਆਉਣ ਤਾਂ ਇੱਥੇ ਵੀ ਅਗਲੇ ਦਿਨ ਸਾਰੇ ਪੰਜਾਬ ਚੋਂ ਆਊਗਾ, ਤਾਂ ਠੀਕ ਠਾਕ ਦਿਖ ਗਿਆ। ਉਹ ਚ ਲੁਧਿਆਣਾ ਕਿੰਨਾ ਸੀ ਕਿੰਨੇ ਨਹੀਂ ਵੱਖਰੀ ਗੱਲ ਹੈ, 10,000 ਵੋਟ ਬਚਾ ਜਾਵੇ ਅਕਾਲੀ ਦਲ ਬਹੁਤ ਹੈ। ਪਰ ਸੁਖਬੀਰ ਬਾਦਲ ਪਿਛਲੇ 3-4 ਦਿਨਾਂ ਤੋਂ ਖਾਸੇ ਸਰਗਰਮ ਨੇ। ਜੀ ਜੀ ਬਿਲਕੁਲ, ਜਿੰਨੀ ਉਹਨਾਂ ਦੀ ਸਰਗਰਮੀ ਵਧੂ, ਜਿੰਨੀ ਵੋਟ ਵਧੂ, ਓਨਾ ਸੰਜੀਵ ਅਰੋੜੇ ਨੂੰ ਝਟਕਾ ਹੈ। ਹੁਣ ਅਨੁਰਾਗ ਠਾਕਰ ਨੇ ਅੱਜ ਬੀਜੇਪੀ ਲਈ ਰੋਡ ਸ਼ੋਅ ਕੱਢਿਆ। ਦੋ ਮੁੱਖ ਮੰਤਰੀ ਆ ਰਹੇ। ਹੁਣ ਮੈਨੂੰ ਨਹੀਂ ਪਤਾ ਕਿ ਹਰਿਆਣੇ ਵਾਲੇ ਮੁੱਖ ਮੰਤਰੀ ਦਾ ਫਾਇਦਾ ਹੋਊਗਾ, ਨੁਕਸਾਨ ਹੋਊਗਾ ਬੁਲਾਉਣ ਦਾ, ਹੈ ਨਾ। ਤੇ ਪਰ ਦਿੱਲੀ ਵਾਲੀ ਰੇਖਾ ਗੁਪਤਾ ਹੈ ਨਾ, ਖਾਸਾ ਕੁਛ ਕਰ ਗਈ ਆਪਣੇ ਇਸ ਗੁਪਤਾ ਭਰਾ ਲਈ। ਚਲੋ ਹੁਣ ਉਹ ਤਾਂ ਵੋਟਾਂ ਮੰਗ ਗਏ। ਹੁਣ ਬੀਜੇਪੀ ਕੱਲ ਤੱਕ ਜਿਹੜੀ ਇਸ ਪੋਜੀਸ਼ਨ ਸੀ ਕਿ ਵੀ ਆਪਾਂ ਜਿੱਤ ਤਾਂ ਨਹੀਂ ਰਹੇ, ਪਰ ਆਪਾਂ ਕਿਹਨੂੰ ਰਾਹ ਰੋਕਣਾ ਉਹ ਫੈਸਲਾ ਕਰੀਏ। ਜੇ ਭਾਰਤ ਭੂਸ਼ਣ ਆਸ਼ੂ ਦੇ ਦਾਖਲਣਾ ਕੀ ਕੱਲ ਨੂੰ ਸਾਡੇ ਕੰਨੀ ਆ ਜਾਊਗਾ, ਜੇ ਸੰਜੀਵ ਅਰੋੜਾ ਕੰਨੀ ਜਾਂਦੇ ਆ ਤਾਂ ਫਿਰ ਠੀਕ ਰਹੂਗਾ। ਕਿਤੇ ਜੇ ਭਾਰਤ ਭੂਸ਼ਣ ਆਸ਼ੂ ਦੇ ਬਹਾਨੇ ਕਾਂਗਰਸ ਨਾਲ 227 ਦੀ ਕਰੰਟ ਲੈ ਜਾਵੇ, ਇਸ ਦੁਵਿਧਾ ਸੀ ਜਿਹੜੀ ਬੀਜੇਪੀ ਕਿ ਇੱਧਰ ਜਾਂ ਉੱਧਰ। ਅੱਜ ਸ਼ਾਮ ਢਲਦਿਆਂ ਉਹ ਇਹ ਮੰਨਣ ਲੱਗੀ ਕਿ ਇਸ ਤਾਂ ਮੁਕਾਬਲੇ ਚ ਆਪਾਂ ਸੀਟ ਕੱਢ ਸਕਦੇ ਹਾਂ। ਸਹੀ ਹੈ। ਸੋ ਹੁਣ ਸਵਾਲ ਇਹ ਹੈ ਕਿ ਕੱਲ ਨੂੰ ਆਖਰੀ ਦਿਨ ਜਨਤਕ ਚੋਣ ਪ੍ਰਚਾਰ ਦਾ, ਉਸ ਤੋਂ ਬਾਅਦ ਇੱਕ ਦਿਨ ਲੁਕਵੇਂ ਚੋਣ ਪ੍ਰਚਾਰ ਦਾ, 19 ਨੂੰ ਵੋਟਾਂ ਪੈ ਜਾਣੀਆਂ। ਕੀ ਇਹ ਆਉਂਦੇ 2 ਦਿਨਾਂ ਚ ਬੀਜੇਪੀ ਇਸ ਆਮੋ ਸਾਹਮਣੇ ਦੇ ਮੁਕਾਬਲੇ ਨੂੰ ਤਿਕੋਣਾ ਬਣਾ ਸਕਦੀ ਹੈ? ਤੇ ਅਕਾਲੀ ਦਲ ਦੀ ਪੋਜੀਸ਼ਨ ਇੰਨੀ ਹੋ ਕਿ ਮੇਸ਼ਿੰਦਰ ਗਰੇਵਾਲ ਜਿੰਨੀ ਵੋਟ ਲੈ ਕੇ ਜਾਂਦੇ ਉਹ ਤੋਂ ਵਧਾਉਣੇ ਹੋਗਾ ਘਟਾਉਣੇ ਹੋ। ਸੋ ਇਸ ਲਈ 3 ਧਿਰਾਂ ਸਿੱਧੀਆਂ ਨੇ। ਫੈਸਲਾ ਲੁਧਿਆਣੇ ਦੇ ਵੋਟਰਾਂ ਦੇ ਹੱਥ ਹੈ। ਕੋਈ ਪੰਜਾਬ ਦਾ ਮੁੱਦਾ ਨਹੀਂ, ਕੋਈ ਲੋਕਾਂ ਦਾ ਮੁੱਦਾ ਨਹੀਂ, ਕੋਈ ਕਿਸੇ ਜੀ ਗੱਲ ਨਹੀਂ। ਇਹ ਮੇਰਾ ਹਲਕਾ ਜੀ, ਇਹ ਬਾਹਰੀ ਜੀ, ਕੁੱਲ ਮਿਲਾ ਕੇ ਦਿੱਲੀ ਬਣਾ ਪੰਜਾਬ ਦਾ ਮੁੱਦਾ ਸਭ ਤੋਂ ਵੱਧ ਹਾਵੀ ਹੈ ਇਸ ਸਮੇਂ ਲੁਧਿਆਣੇ 'ਚ। ਜੀ ਜੀ ਬਿਲਕੁਲ। ਤੇ ਗੱਲ ਕਰੀਏ, ਕਹਿੰਦੇ ਮਨੀ ਟ੍ਰੇਲ ਦੇ ਮਾਮਲੇ ਦੇ ਵਿੱਚ ਭਾਜਪਾ ਪ੍ਰਧਾਨ ਜਿਹੜੇ ਨੇ ਮੁੱਖ ਮੰਤਰੀ ਸਾਹਿਬ ਨਾਲ ਖੱਤੋ ਖਤਾਬਤ ਹੋ ਰਹੇ ਨੇ। ਉਹਨਾਂ ਨੇ ਚਿੱਠੀ ਲਿਖੀ ਹੈ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ। ਜੀ ਪ੍ਰਵੀਨ ਜੀ, ਇੱਕ ਪਾਸੇ ਮੁੜ ਕੇ ਅਕਾਲੀ ਦਲ ਬਾਦਲ ਧਿਰ ਨਾਲ ਗੱਠਜੋੜ ਦੀਆਂ ਗੱਲਾਂ ਤੁਰ ਪਈਆਂ ਬੀਜੇਪੀ। ਬਲਵਿੰਦਰ ਭੁੰਦੜ ਤਾਂ ਸਿੱਧਾ ਹੀ ਕਹਿਣ ਲੱਗ ਪਏ ਕਿ ਜੀ ਜੇ ਪੰਜਾਬ ਤੇ ਕੁਝ ਮਸਲੇ ਹੱਲ ਕਰ ਦੇਵੇ ਬੀਜੇਪੀ, ਸਾਨੂੰ ਜਾਣ 'ਚ ਕੀ ਹਰਜ। ਇਹ ਗੱਲ ਤਾਂ ਪਹਿਲਾਂ ਸਿਕੰਦਰ ਸਿੰਘ ਮਲੂਕਾ ਰੱਖੜੇ ਹੋਏ ਵੀ ਕਹਿੰਦੇ ਸੀ। ਇਹਦਾ ਮਤਲਬ ਇਹ ਤਾਂ ਘਰ ਵਾਪਸੀ ਤੁਸੀਂ ਕਰੀ ਜਾਂਦੇ ਹੋ ਅੱਜ, ਹੈ ਨਾ। ਤੁਸੀਂ ਕਹਿੰਦੇ ਅਸੀਂ ਜੀ ਮਲੂਕਾ ਲਿਆਂਦਾ, ਜੋਸ਼ੀ ਲਿਆਂਦਾ, ਠੰਡਲ ਲਿਆਂਦਾ। ਅਗਲੇ ਕਹਿੰਦੇ ਆ ਚੱਕ ਸਾਬੀ ਲੈ ਗਏ, ਅਸੀਂ ਦੂਆ ਰਾਜਦੀਪ ਕਿਹੜਾ ਉਹ ਲੈ ਗਏ। ਸੋ ਠੀਕ ਹੈ ਨਾ, ਉਹ ਤੋੜੀ ਜਾਂਦੇ ਨੇ, ਉਹ ਇਹਨਾਂ ਦੇ ਤੋੜੀ ਜਾਂਦੇ ਨੇ। ਉਹ ਚਲੋ ਚੱਲੀ ਜਾਂਦਾ ਕੰਮ ਇਹ ਤਾਂ। ਪਰ ਸਵਾਲ ਇਹ ਹੈ ਕਿ ਕੀ ਗੱਠਜੋੜ ਦੁਬਾਰਾ ਹੋਣ ਵਾਲੀ ਪ੍ਰਕਿਰਿਆ ਵਿੱਚ ਤੁਰ ਪਈ। ਜਿਹੜੇ ਜੇਕਰ ਆਪਾਂ ਢੀਂਡਸੇ ਹੋਰਾਂ ਦੇ ਘਰੇ ਕਰ ਰਹੇ ਸੀ ਸੁਨੀਲ ਜਾਖੜ ਦੇ ਬਿਆਨ ਦਾ, ਕੀ ਗੱਲ ਉਧਰ ਨੂੰ ਗਾਂਹ ਤੁਰੀ ਹੈ ਕਿ ਲੁਧਿਆਣੇ 'ਚ ਵੀ ਮੰਥਨ ਹੋ ਰਿਹਾ ਜੇ ਇਕੱਠੇ ਲੜਦੇ ਤਾਂ ਪੋਜੀਸ਼ਨ ਹੁੰਦੀ, ਇਹ ਤੋਂ ਬਾਅਦ ਇਕੱਠੇ ਹੋ ਜਾਈਏ, ਇਹ ਨਤੀਜੇ ਵੀ ਕੁਝ ਤੈਅ ਕਰਨਗੇ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸੁਨੀਲ ਜਾਖੜ ਦੇ ਬਿਆਨ ਦੀ, ਸੁਨੀਲ ਜਾਖੜ ਇਸ ਮੌਕੇ ਆਪਣੇ ਆਪ ਨੂੰ 2027 ਚ ਬੀਜੇਪੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਮੰਨ ਕੇ ਤੁਰ ਰਹੇ ਨੇ। ਤੇ ਉਹਨਾਂ ਨੂੰ ਜੇ ਚੁਣੌਤੀ ਹੈ ਸਿਰਫ ਤੇ ਸਿਰਫ ਰਵਨੀਤ ਬਿੱਟੂ ਦੀ ਹੈ। ਔਰ ਰਵਨੀਤ ਬਿੱਟੂ ਨੂੰ ਮੰਤਰੀ ਬਣਾਉਣ ਤੋਂ ਬਾਅਦ, ਹਾਰੇ ਹੋਏ ਨੂੰ ਮੰਤਰੀ ਬਣਾਉਣ ਤੋਂ ਬਾਅਦ ਉਹ ਨਾਰਾਜ਼ਗੀ ਇੱਕ ਕਾਰਨ ਉਹ ਵੀ ਸੀ ਜਦੋਂ ਅਸਤੀਫਾ ਪੇਸ਼ਕਸ਼ ਦੇ ਦਿੱਤੀ ਸੀ। ਹਾਂਜੀ। ਤੇ ਕਿੰਨੇ ਬੀਜੇਪੀ ਦੇ ਪੰਜਾਬ ਦੇ ਲੀਡਰਾਂ ਨੇ ਤੈਅ ਕਰ ਲਿਆ ਸੀ ਕਿ ਆਪਾਂ ਦਾ ਪ੍ਰਧਾਨ ਬਣੇ ਖੜੇ ਆ, ਚਾਹੇ ਬਾਹਰੋਂ ਆਏ ਬਿੱਟੂ ਐਂਡ ਪਾਰਟੀ ਹੋਵੇ ਤੇ ਚਾਹੇ ਕੋਈ ਹੋਰ ਹੋਵੇ, ਚਾਹੇ ਉਹਨਾਂ ਦੇ ਪੁਰਾਣੇ ਸੰਗਠਨ ਵਾਲੇ ਹੋਣ। ਪਰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਪਸੰਦ ਜਾਖੜ ਰਹੇ। ਤੇ ਬੀਜੇਪੀ ਸੰਗਠਨ 'ਚ ਜਿਮਨੀ ਚੋਣ ਤੋਂ ਬਾਅਦ ਫੇਰ ਬਦਲ ਤੈਅ ਹੈ। ਵਿਜੇ ਰੂਪਾਣੀ ਹੋਰਾਂ ਦਾ ਜਾਣਾ, ਇੰਚਾਰਜ ਨਵਾਂ ਮਿਲੂਗਾ ਹੀ ਮਿਲੂਗਾ। ਤੇ ਜੇ ਹੁਣ ਸੁਨੀਲ ਜਾਖੜ ਸਰਗਰਮ ਹੋਏ ਨੇ
ਕਿ ਉਹ ਲੁਧਿਆਣਾ ਜਿਮਨੀ ਚੋਣ ਤੱਕ ਇਹ ਸਰਗਰਮ ਨੇ ਕਿ ਪੱਕਾ 227 ਲਈ ਸਰਗਰਮੀ ਫੜ ਰਹੇ ਨੇ? ਜੇ ਉਹ ਜੀ। ਸਰਗਰਮੀ ਫੜ ਰਹੇ ਨੇ ਤਾਂ ਟੀਮ ਉਹ ਆਪਣੀ ਲਿਆਉਣਗੇ, ਉਹ ਹੂੰ ਇਹਦਾ ਮਤਲਬ ਫੇਰ ਬਦਲ ਹੋਊਗਾ ਕਾਫੀ ਕੁਛ। ਇਸੇ ਲਈ ਉਹ ਜਦੋਂ ਮੁੱਦਾ ਚੁੱਕਦੇ ਨੇ, ਮੁੱਦੇ ਤਾਂ ਬਿੱਟੂ ਵੀ ਖੂਬ ਚੁੱਕਦੇ ਆ, ਰੋਜ਼ ਚੁੱਕਦੇ ਆ। ਕਦੇ ਮੰਤਰਾਲੇ ਦਾ ਕੰਮ ਤਾਂ ਦੇਖਿਆ ਨਹੀਂ ਅਸੀਂ ਕੋਈ ਉਹਨਾਂ ਨੂੰ ਕਰਦਿਆਂ, ਪਰ ਮੁੱਦੇ ਖੂਬ ਚੁੱਕਦੇ ਨੇ। ਪਰ ਹੂੰ ਲੋਕ ਸੁਨੀਲ ਜਾਖੜ ਦੇ ਚੁੱਕੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਆ। ਹੂੰ ਬੀਜੇਪੀ ਦੇ ਹੋਣ ਦੇ ਬਾਵਜੂਦ ਵੀ ਸੁਨੀਲ ਜਾਖੜ ਮੁੱਦਾ ਇਸ ਕਦਰ ਚੁੱਕਦੇ ਆ ਕਿ ਜਿਹੜੇ ਬੀਜੇਪੀ ਨਾਲ ਜਾਣਾ ਵੀ ਨਹੀਂ ਚਾਹੁੰਦੇ, ਪਸੰਦ ਵੀ ਨਹੀਂ ਕਰਦੇ, ਉਹ ਵੀ ਕਈ ਵਾਰ ਸੁਨੀਲ ਜਾਖੜ ਦੀ ਗੱਲ ਨੂੰ ਨਕਾਰ ਨਹੀਂ ਸਕਦੇ। ਉਹ ਰਾਜਨੀਤਿਕ ਘਾਗ ਲੀਡਰ ਤਾਂ ਹੈਗਾ, ਉਹਨੇ ਨਬਜ ਪਛਾਣੀ। ਕਿਆ ਚੱਕੋ ਜੀ, ਲੋਕਾਂ 'ਚ ਹੁਣ ਦਿੱਲੀ ਵਾਲੀ ਟੀਮ ਪ੍ਰਤੀ ਨਫ਼ਰਤ ਹੈ, ਆਮ ਆਦਮੀ ਪਾਰਟੀ ਪ੍ਰਤੀ ਗੁੱਸਾ ਹੈ। ਉਹ ਕਹਿੰਦੇ ਵੀ ਕਿਹੜੇ ਆ ਤੁਸੀਂ ਖੇਡੀ ਜਾਂਦੇ ਹੋ ਡੋਪ ਟੈਸਟ ਕਰਨਾ ਤਾਂ ਮਨੀ ਟ੍ਰੇਲ ਕਰੋ। ਤੇ ਕਹਿੰਦੇ ਜੀ ਮਨੀ ਟ੍ਰੇਲ ਲਈ ਉਹਨਾਂ ਨੇ ਪਿਛਲੇ ਦਿਨ ਕਿਹਾ ਕਿ ਆ ਜਾਓ ਸਾਰਿਆਂ ਦਾ ਜੀ ਆਮਦਨ ਦੀ ਜਾਂਚ ਕਰਾਓ ਜੀ, ਈਡੀ ਨੂੰ ਮਾਮਲਾ ਸੌਂਪ ਦਿਓ। ਜਦੋਂ ਈਡੀ ਨਾਲ ਹੈ ਤਾਂ ਹਾਂਜੀ ਆਮ ਆਦਮੀ ਪਾਰਟੀ ਪੈ ਗਈ ਉਹਨਾਂ ਨੂੰ। ਐਂ ਕਿਵੇਂ ਜੀ, ਈਡੀ ਤਾਂ ਤੁਹਾਡੀ ਘਰ ਦੀ ਆ, ਔਰ ਈਡੀ ਬਦਨਾਮ ਇੰਨੀ ਆ, ਬੀਜੇਪੀ ਨੇ ਆਏ ਉਹਨੂੰ ਤੋਤੇ ਵਾਂਗ ਵਰਤ ਲਿਆ ਕਿ ਜਦੋਂ ਕਹੋ ਤਾਂ ਉਹ ਬੋਲਣ ਲੱਗ ਜਾਂਦਾ ਉਹਨਾਂ ਦੀ ਬੋਲੀ। ਸੋ ਇਸ ਲਈ ਅੱਜ ਫਿਰ ਸੁਨੀਲ ਜਾਖੜ ਨੇ ਦੁਬਾਰਾ ਮੇਜ਼ ਸਜਾਇਆ, ਦੁਬਾਰਾ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਜੀ ਆ ਚੱਕੋ ਜੀ, ਮੈਂ ਮੁੱਖ ਮੰਤਰੀ ਸਾਹਿਬ ਦੇ ਨਾਮ ਚਿੱਠੀ ਲਿਖ ਰਿਹਾ ਤੇ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਜੀ ਕਿ ਇਹ ਮਨੀ ਟ੍ਰੇਲ ਦੇ ਮਾਮਲੇ 'ਚ ਜਾਂਚ ਕਰੋ। ਉਹੀ ਗੱਲਾਂ ਦੁਹਰਾਈਆਂ ਕਿ ਜੀ 2.5-3 ਸਾਲਾਂ 'ਚ ਆਮਦਨ ਕਿਵੇਂ ਵੱਧ ਗਈ ਜੀ, ਕੋਠੀਆਂ ਪੈ ਗਈਆਂ ਜੀ ਗੋਆ 'ਚ, ਮਤਲਬ ਇੰਨੀ ਜਾਇਦਾਦਾਂ ਬਣ ਗਈਆਂ ਜੀ ਘਰਦਿਆਂ ਦੇ ਨਾਂ ਤੇ, ਪਰਿਵਾਰਾਂ ਦੇ ਨਾਂ ਤੇ, ਉਹਦੀ ਜਾਂਚ ਹੋ ਗਈ ਜੀ, ਸਾਰਿਆਂ ਦੀ ਜਾਂਚ ਕਰਾ ਲਓ, ਸਾਡੀ ਵੀ ਕਰਾਓ ਜੀ, ਪਰ ਸਰਕਾਰ ਤੋਂ ਸ਼ੁਰੂ ਕਰੋ ਜੀ। ਉਹ ਸਾਰਾ ਕੁਛ ਉਹੀ। ਚਲੋ ਲੋਕ ਤਾਂ ਆਸਟ੍ਰੇਲੀਆ ਤੱਕ ਦੀਆਂ ਗੱਲਾਂ ਕਰੀ ਜਾਂਦੇ ਨੇ, ਹਾਲੇ ਗੋਆ ਹੀ ਜਾ ਰਹੇ ਨੇ। ਪਰ ਉਹ ਕਹਿੰਦੇ ਵੀ ਮੈਂ ਮੰਗ ਕਰਦਾ ਮੁੱਖ ਮੰਤਰੀ ਸਾਹਿਬ ਕਿ ਜਾਂਚ ਕਰਾਓ। ਜਾਂਚ ਹੋਣੀ ਚਾਹੀਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ 'ਚ। ਠੀਕ ਹੈ, ਉਹਨਾਂ ਦੀ ਅਗਵਾਈ 'ਚ ਇੱਕ ਕਮੇਟੀ ਬਣੇ, ਉਹ ਕਮੇਟੀ ਬਣਾਉਣ ਤੇ ਉਹ ਕਮੇਟੀ ਜਾਂਚ ਕਰੇ। ਹੁਣ ਆ ਲੋ ਈਡੀ ਵੀ ਪਰੇ ਕਰਤੀ, ਹੁਣ ਜਵਾਬ ਦੇਣ ਮੁੱਖ ਮੰਤਰੀ ਸਾਹਿਬ। ਮੁੱਖ ਮੰਤਰੀ ਸਾਹਿਬ ਨੇ ਤਾਂ ਕਿਸਾਨ ਆਗੂਆਂ ਨੂੰ ਵੀ ਕਿਹਾ ਸੀ ਮੇਰੇ ਨਾਲ ਬਹਿਸ ਕਰ ਲਓ। ਜਦੋਂ ਉਹਨਾਂ ਨੇ ਚੈਲੰਜ ਕਬੂਲ ਕਰ ਲਿਆ, ਮੈਂ ਵਿਹਲਾ ਥੋੜਾ ਕਹਿੰਦਾ ਇੰਨਾ। ਜੀ ਸਹੀ। ਤੇ ਹੁਣ ਇੱਧਰ ਅਗਲੇ ਕਹਿੰਦੇ ਨੇ ਕਿ ਆ ਜਾਓ ਫਿਰ ਜਾਂਚ ਕਰਾ ਲਓ। ਨਾ ਡੋਪ ਟੈਸਟ ਨੂੰ ਤਿਆਰ ਤੁਸੀਂ, ਨਾ ਮਨੀ ਟ੍ਰੇਲ ਨੂੰ ਤਿਆਰ। ਸੁਨੀਲ ਜਾਖੜ ਨੇ ਦੁਖਦੀ ਰਗ ਤੇ ਹੱਥ ਤਾਂ ਜ਼ਰੂਰ ਰੱਖਿਆ। ਉਹਦਾ ਫਾਇਦਾ ਲੁਧਿਆਣੇ 'ਚ ਹੁੰਦਾ ਜਾਂ ਨਹੀਂ ਹੁੰਦਾ, ਜਾਂ 227 'ਚ ਉਹਨਾਂ ਨੂੰ ਹੁੰਦਾ ਜਾਂ ਨਹੀਂ ਹੁੰਦਾ, ਜਾਂ ਉਹਨਾਂ ਨੂੰ ਵਕਤ ਤੈਅ ਕਰੂਗਾ। ਪਰ ਅਗਲਿਆਂ ਨੇ ਵਕਤ ਪਾਇਆ ਹੋਇਆ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਮਾਨ ਸਰਕਾਰ ਦੀ। ਕਹਿੰਦੇ ਸ਼ੁਰੂ ਦੇ ਵਿੱਚ ਜਦੋਂ ਮੁੱਖ ਮੰਤਰੀ ਬਣੇ ਸੀ ਭਗਵੰਤ ਮਾਨ ਸਾਹਿਬ, ਤੇ ਇਹਨਾਂ ਨੇ ਕਿਹਾ ਸੀਗਾ ਵੀ ਬੋਰਡ ਜਿਹੜੇ ਦੁਕਾਨਾਂ ਦੇ ਨੇ ਉਹ ਵੀ ਤੁਸੀਂ ਪੰਜਾਬੀ ਦੇ ਵਿੱਚ ਲਾਉਣੇ, ਹਿੰਦੀ ਅੰਗਰੇਜ਼ੀ ਦੇ ਵਿੱਚ ਨਹੀਂ ਲਾਉਣੇ। ਹੁਣ ਕਹਿੰਦੇ ਇਹਨਾਂ ਨੇ ਆਪ ਫਾਰਮ ਭੇਜੇ ਨੇ ਨਸ਼ਾ ਮੁਕਤੀ ਦੇ, ਤੇ ਉਹ ਪੰਜਾਬ ਦੀਆਂ ਪੰਚਾਇਤਾਂ ਨੂੰ ਤੇ ਉਹ ਹਿੰਦੀ 'ਚ ਭੇਜੇ ਨੇ ਜੀ। ਪ੍ਰਵੀਨ ਜੀ, ਪਹਿਲੀ ਗੱਲ ਤਾਂ ਜੇ ਤੁਸੀਂ ਇਹ ਕਹੋ ਕਿ ਸਰਕਾਰ ਨੇ ਪੰਚਾਇਤਾਂ ਨੂੰ ਫਾਰਮ ਭੇਜਿਆ ਜੀ, ਉਹ ਹਿੰਦੀ 'ਚ ਭੇਜਦੇ, ਸਰਕਾਰ ਸਵੇਰ ਨੂੰ ਇਹ ਮੁੱਕਰ ਜੂਗੀ ਕਿ ਜੀ ਫਾਰਮ ਦੇ ਉੱਤੇ ਨਾ ਕੋਈ ਸਰਕਾਰੀ ਮੋਹਰ ਹੈ, ਨਾ ਸਰਕਾਰ ਦਾ ਨਾਂ ਹੈ, ਨਾ ਕੁਛ ਹੈ। ਸਹੀ ਹੈ, ਬਿਲਕੁਲ ਜੀ। ਪਰ ਇੰਨਾ ਤਾਂ ਪੰਜਾਬ ਨੂੰ ਬੱਚੇ ਨੂੰ ਪਤਾ ਕਿ ਵੀ ਯੁੱਧ ਨਸ਼ਿਆਂ ਵਿਰੁੱਧ ਕਿਹਨੇ ਛੇੜਿਆ ਹੋਇਆ। ਜੇ ਪੰਜਾਬ ਸਰਕਾਰ ਨੇ ਛੇੜਿਆ ਹੋਇਆ ਤੇ ਮੈਨੂੰ ਤਾਂ ਲੱਗਦਾ ਜੀ ਆਮ ਆਦਮੀ ਪਾਰਟੀ ਦੀ ਕਿਤੇ ਹੋਰ ਸਰਕਾਰ ਨਹੀਂ ਗਈ ਜੀ। ਤੇ ਜੇ ਕਿਤੇ ਹੋਰ ਸਰਕਾਰ ਹੈ ਤਾਂ ਫਾਰਮ ਤਾਂ ਇਕੱਲੇ ਪੰਜਾਬ 'ਚ ਆਉਣੇ ਸੀ, ਫਿਰ ਹੋਰ ਕਿੱਥੇ ਲਈ ਬਣਾਇਆ ਜੀ? ਫਿਰ ਦਿੱਲੀ ਤੁਹਾਡੀ ਸਰਕਾਰ ਨਹੀਂ ਹੈ ਨਾ, ਹਰਿਆਣਾ ਨੇ ਤੁਹਾਨੂੰ ਪੁੱਛਿਆ ਨਹੀਂ, ਰਾਜਸਥਾਨ ਨੇ ਮੂੰਹ ਨਹੀਂ ਲਾਇਆ, ਗੋਆ ਨੇ ਤੁਹਾਨੂੰ ਭਜਾਤਾ, ਗੁਜਰਾਤ 'ਚੋਂ ਤੁਸੀਂ ਹਾਰ ਕੇ ਆ ਗਏ, ਹਿਮਾਚਲ 'ਚ ਪੈਰ ਨਹੀਂ ਲੱਗੇ। ਫਿਰ ਹਿੰਦੀ ਵਾਲਾ ਫਾਰਮ ਕਿਹਦੇ ਲਈ ਬਣਿਆ ਜੀ? ਇਹ ਦੱਸ ਦਿਓ ਮੈਨੂੰ। ਚਲੋ ਇੱਥੇ ਤੱਕ ਇਹ ਮਸਲਾ ਨਹੀਂ ਸੀਗਾ। ਅੱਜ ਤੋਂ ਪਹਿਲਾਂ ਮੈਂ ਲਗਾਤਾਰ ਇਹ ਗੱਲ ਕਰਦਾ ਆਇਆ ਕਿ ਵੀ ਸਭ ਤੋਂ ਪਹਿਲਾਂ ਕੋਈ ਵੀ ਹੁਕਮ ਹੋਵੇ, ਕੋਈ ਵੀ ਪ੍ਰੈਸ ਨੋਟ ਹੋਵੇ, ਕੋਈ ਵੀ ਚਿੱਠੀ ਪੱਤਰ ਹੋਵੇ, ਉਹ ਅੰਗਰੇਜ਼ੀ ਜਾਂ ਹਿੰਦੀ 'ਚ ਪਹਿਲਾਂ ਬਣਦਾ, ਫਿਰ ਪੰਜਾਬ ਆ ਕੇ ਉਹਦਾ ਪੰਜਾਬੀ ਅਨੁਵਾਦ ਹੁੰਦਾ। ਸਹੀ ਗੱਲ। ਇਹ ਵੀ ਉਹੀ ਰੂਪ ਹੈ, ਕਿਉਂਕਿ ਜਿਨ੍ਹਾਂ ਨੇ ਰਿਪੋਰਟ ਲੈਣੀ ਆ, ਜਿਨ੍ਹਾਂ ਨੇ ਪੇਪਰ ਪਾਇਆ, ਉਹਨਾਂ ਨੇ ਮਤਲਬ ਕਿ ਉਹ ਦੇਣੇ ਆ, ਉਹਨੂੰ ਨੰਬਰ ਦੇਣੇ ਆ। ਤੇ ਫਿਰ ਨੰਬਰ ਦੇਣ ਵਾਲੇ ਜਾਂ ਦਿੱਲੀ ਵਾਲੇ ਫਿਰ ਉਹ ਆਪਣੀ ਭਾਸ਼ਾ 'ਚ ਪਾਉਣਗੇ, ਪੰਜਾਬ ਦੀ ਭਾਸ਼ਾ 'ਚ ਕਿਉਂ ਪਾਉਣਗੇ? ਸਹੀ ਗੱਲ ਹੈ, ਬਿਲਕੁਲ ਜੀ, ਬਿਲਕੁਲ। ਹੁਣ ਹੋਇਆ ਕੀ ਕਿ ਆਪਾਂ ਲਗਾਤਾਰ ਇਸ ਪ੍ਰੋਗਰਾਮ ਦੇ ਮਾਧਿਅਮ 'ਚ ਦਰਸ਼ਕਾਂ ਨੂੰ ਯਾਦ ਹੋਣਾ, ਮੈਂ ਕਿੰਨੀ ਵਾਰ ਗੱਲ ਕੀਤੀ ਕਿ ਜਦੋਂ ਵੀ ਆਮ ਆਦਮੀ ਪਾਰਟੀ ਕੋਈ ਸਮਾਗਮ ਕਰਦੀ ਹੈ ਨਾ, ਤਾਂ ਇੱਕ ਈਵੈਂਟ ਮੈਨੇਜਮੈਂਟ ਕੰਪਨੀ ਨਾਲ ਹੁੰਦੀ ਹੈ। ਸਹੀ ਹੈ ਪ੍ਰਵੀਨ ਜੀ, ਲੰਘੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਖਬਰ ਖੂਬ ਚੱਲ ਰਹੀ ਹੈ, ਸ਼ਾਇਦ ਦਰਸ਼ਕਾਂ ਚੋਂ ਤੁਹਾਡੇ ਚੋਂ ਕਿਸੇ ਧਿਆਨ ਚ ਆਈ ਹੋਵੇ। ਟਰੱਕ 'ਚ ਕੁਰਸੀਆਂ ਲੱਦੀਆਂ ਜਾ ਰਹੀਆਂ ਇੱਕ ਰੈਲੀ 'ਚੋਂ, ਸਮਾਗਮ 'ਚੋਂ, ਔਰ ਇੱਕ ਪੱਤਰਕਾਰ ਭਰਾ ਸੋਸ਼ਲ ਮੀਡੀਆ ਵਾਲਾ ਮਾਈਕ ਲਾ ਕੇ ਪੁੱਛਦਾ ਕਿ ਕਿੱਥੋਂ ਆਏ? ਉਹ ਕਹਿੰਦੇ ਦਿੱਲੀ ਤੋਂ ਆਏ। ਕਹਿੰਦੇ ਕੁਰਸੀਆਂ ਟੈਂਟ? ਕਹਿੰਦਾ ਹਾਂਜੀ ਦਿੱਲੀ ਤੋਂ ਆਇਆ। ਗੱਡੀਆਂ ਦੇ ਉੱਤੇ ਬੜੇ ਟਰੱਕ ਨੇ, ਬੜੇ ਟਰੱਕਾਂ ਦੇ ਦਿੱਲੀ ਦੇ ਨੰਬਰ ਨੇ। ਤੇ ਇਹ ਹੁਣ ਇਹ ਤੋਂ ਵੱਡਾ ਸਬੂਤ ਕੀ ਹੋਊਗਾ ਕਿ ਭਾਈ ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਪੈਸੇ ਪੂਸੇ ਦਾ ਕਿੰਨਾ,
ਅਸੀਂ ਤਾਂ ਲੈ ਕੇ ਆਏ ਸੀ, ਇੰਨੇ ਵਜੇ ਤੁਰੇ, ਇੰਨੇ ਵਜੇ ਪਹੁੰਚੇ, 3 ਦਿਨਾਂ ਤਾਂ ਦੇ ਇੱਥੇ ਹੁਣ ਮਜ਼ਦੂਰ ਨੇ। ਵਾਪਸ ਜਾ ਰਹੇ ਹਾਂ। ਮਤਲਬ ਜੇ ਟੈਂਟ ਕੁਰਸੀਆਂ ਦਿੱਲੀ ਤੋਂ ਆ ਰਹੀਆਂ ਨੇ, ਇਹਦਾ ਮਤਲਬ ਮੈਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ ਕਿ ਸਰਕਾਰੀ ਪੈਸਾ 2 ਨੰਬਰ ਦਾ ਕਮਾ ਕੇ ਇੱਥੋਂ 1 ਨੰਬਰ ਦਾ ਕਰਾ ਕੇ ਦਿੱਲੀ ਲਿਜਾਇਆ ਜਾ ਰਿਹਾ। ਸਹੀ ਗੱਲ ਆ। ਤੇ ਇਹ ਤੋਂ ਵੱਧ ਕਮਾਈ ਹੋਰ ਵੀ ਇੱਥੇ ਤੇ ਤਬਾਹੀ ਵੀ ਕੰਟਰੋਲ ਦਾ ਸਬੂਤ। ਹਾਂਜੀ ਚਲੋ, ਅੱਜ ਤੁਸੀਂ ਸਵਾਲ ਕੀਤਾ ਪੰਚਾਇਤਾਂ ਵਾਲਾ ਜੀ। ਨਸ਼ੇ ਮੁਕਤੀ ਲਈ ਉਹ ਫਾਰਮ ਹੈ, 6 पेज ਦਾ ਫਾਰਮ ਹੈ, ठीक है जी। पहले पेज पे पंचायत का नाम है, थाने का नाम, गांव फलाना, ये वो सारा कुछ। मेरे तक ये फार्म पहुंचा तो मैं सवाल करता, अपनी पोस्ट ते पाता। संज ढली जी तो पहला मैं पाया, मतलब तीजे पहर है ना, आप कह लीए। तो उस प्रक्रिया च पाउण तो बाद लगातार मेरे नाल संपर्क साधिया जांदा रहा कि बाई जी पंजाबी च हैगा, पंजाबी च भेजदे आ, ਤੁਹਾਨੂੰ ਹੁਣੇ ਪਹੁੰਚਦਾ ਕਰਦੇ ਆ। ਕਰਦੇ ਕਰਾਉਂਦੇ 6-7 ਵਜੇ ਮੇਰੇ ਕੋਲ ਪੰਜਾਬੀ ਵਾਲਾ ਫਾਰਮ ਆ ਗਿਆ। ਠੀਕ ਹੈ। ਸੋ ਉਹ ਇਹ ਦੱਸਣਾ ਚਾਹੁੰਦੇ ਸੀ ਕਿ ਪੰਜਾਬੀ ਵਾਲਾ ਬਣਿਆ ਬਾਈ, ਤੁਸੀਂ ਇਹ ਪਾਓ, ਪਰ ਮੈਨੂੰ ਪਤਾ ਹੈ ਕਿ ਕਿੰਨੀ ਤੇਜ਼ੀ ਨਾਲ ਬਣਾਇਆ ਤੁਸੀਂ। ਠੀਕ ਹੈ। ਤੇ ਜੇ ਪੰਜਾਬੀ ਵਾਲਾ ਬਣਿਆ ਸੀ, ਫਿਰ ਹਿੰਦੀ ਵਾਲਾ ਕਿਹਦੇ ਲਈ ਬਣਾਇਆ? ਹਾਂਜੀ ਹਾਂਜੀ, ਫਿਰ ਉਹੀ ਕਰ ਦਿੰਦੇ। ਸਵਾਲ ਤਾਂ ਇਹ ਫਿਰ ਪੰਜਾਬੀ ਵਾਲਾ ਹੀ ਆਉਣਾ ਚਾਹੀਦਾ, ਹਿੰਦੀ ਵਾਲੇ ਤਾਂ ਲੋੜ ਹੀ ਨਹੀਂ ਸੀ। ਬਿਲਕੁਲ। ਜਦੋਂ ਹੋਰ ਕਿਤੇ ਤੁਸੀਂ ਕਿਸੇ ਨੂੰ ਕਰਾਉਣਾ ਨਹੀਂ ਹੈ ਸਰਵੇ, ਕਿਸੇ ਹੋਰ ਸੂਬੇ ਚ ਥੋੜੀ ਸਰਕਾਰ ਨਹੀਂ ਕਿਤੇ, ਤੇ ਪੰਜਾਬ ਚ ਤਾਂ ਪੰਜਾਬੀ ਵਾਲਾ ਹੀ ਚਾਹੀਦਾ ਸੀ, ਫਿਰ ਤੁਸੀਂ ਹਿੰਦੀ ਵਾਲਾ ਬਣਾਇਆ ਕਿਉਂ? ਸਹੀ ਗੱਲ ਆ। ਅਸਲ ਚ ਤੁਸੀਂ ਹਿੰਦੀ ਤੋਂ ਪੰਜਾਬੀ ਵਾਲਾ ਬਣਾਇਆ। ਤੇ ਇਸ ਲਈ ਕੋਈ ਗੱਲ ਨਹੀਂ, ਸਵੇਰੇ ਆਹੀ ਸਵਾਲ ਪੁੱਛ ਕੇ ਆਪਾਂ ਉਹ ਵੀ ਪਾਲਾਂਗੇ। ਕਹਿ ਲਓ ਭਾਈ ਆਇਆ, ਪਰ ਕਿਉਂ ਆਇਆ? ਮੈਨੂੰ ਅੱਜ ਵੀ ਯਾਦ ਹੈ, ਡੀਸੀਆਂ ਨੂੰ ਹੁਕਮ ਭੇਜੇ ਇਹਨਾਂ ਨੇ ਕਿ ਪੰਜਾਬੀ ਸਾਰੇ ਦਫ਼ਤਰਾਂ ਦੇ ਕੰਮ ਹੋਣੇ ਚਾਹੀਦੇ ਨੇ। ਹਾਂਜੀ, ਉਹ ਹੁਕਮ ਵੀ ਅੰਗਰੇਜ਼ੀ ਚ ਭੇਜੇ ਸੀ। ਅੰਗਰੇਜ਼ੀ ਚ ਭੇਜੇ ਸੀ, ਸਹੀ ਗੱਲ, ਬਿਲਕੁਲ। ਪੰਜਾਬ ਦੇ ਸਕੱਤਰੇ ਦੇ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੇ ਮੀਟਿੰਗ ਸੱਦੀ ਸੀ ਪੰਜਾਬੀ ਮਸਲਿਆਂ ਦੇ ਹੱਲ ਲਈ, ਤੇ ਰਜਿਸਟਰ ਉੱਤੇ ਸਾਡੇ ਨਾਲ ਅੰਗਰੇਜ਼ੀ ਚ ਲਿਖੇ ਹੋਏ ਸੀ। ਉਹ ਵਾਪਸ ਮੰਗਾਇਆ ਰਜਿਸਟਰ, ਫਿਰ ਸਪੀਕਰ ਸਾਹਿਬ ਨੇ ਕਿਹਾ ਨਾ ਇਹ ਤੇ ਹਾਜ਼ਰੀ ਨਾ ਲਵਾਇਓ ਇਹਨਾਂ ਦੀ। ਸੋ ਇਸ ਲਈ ਤੁਹਾਡੇ ਅੰਦਰ ਜਿਹੜਾ ਦੂਜੀਆਂ ਭਾਸ਼ਾ ਪ੍ਰਤੀ ਪਿਆਰ, ਅਸੀਂ ਨਹੀਂ ਕਹਿੰਦੇ ਕਿਸੇ ਭਾਸ਼ਾ ਦਾ, ਸਭ ਭਾਸ਼ਾ ਦਾ ਸਤਿਕਾਰ ਹੋਣਾ ਚਾਹੀਦਾ। ਸਾਰੀਆਂ ਭਾਸ਼ਾਵਾਂ ਦਾ ਆਪੋ ਆਪਣੇ, ਉਹ ਜਿੱਥੋਂ ਜਿੱਥੇ ਦੀਆਂ ਮਾਂ ਬੋਲੀਆਂ ਨੇ ਉੱਥੇ ਉੱਥੇ ਉਹਨਾਂ ਦਾ ਉਹ ਰੁਤਬਾ ਬਣਦਾ, ਬਿਲਕੁਲ ਬਣਦਾ। ਪਰ ਸਾਨੂੰ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਪੰਜਾਬੀ ਆ। ਤੇ ਮਾਨ ਸਾਹਿਬ, ਤੁਹਾਡੇ ਦੋਏ ਨਾਰੇ ਹਵਾ ਹੋ ਗਏ ਕਿ ਪੰਜਾਬੀ ਭਾਸ਼ਾ 'ਚ ਕੰਮ ਕਰੂਗੀ ਸਰਕਾਰ, ਤੇ ਤੁਸੀਂ ਕਹਿੰਦੇ ਸੀ ਪਿੰਡਾਂ 'ਚ ਚੱਲੂਗੀ, ਸੱਥਾਂ 'ਚ ਚੱਲੂਗੀ। ਪਿੰਡਾਂ 'ਚ ਤਾਂ ਹਿੰਦੀ ਨਾਲ ਚੱਲ ਰਹੀ ਹੈ, ਤੁਹਾਡੀ ਤਾਂ ਸਰਕਾਰ ਨਹੀਂ ਚੱਲ ਰਹੀ। ਸੋ ਕਿਹਦੀ ਚੱਲ ਰਹੀ ਹੈ? ਜਿਹੜਾ ਬੰਦਾ ਲੁਧਿਆਣੇ 'ਚ ਖੜ ਕੇ ਐਲਾਨ ਕਰਦਾ ਕਿ ਇਸਕੋ ਵੋਟੋਂ ਸੇ ਜਿਤਾ ਦੋ, ਮੈਂ ਇਸਕੋ ਮੰਤਰੀ ਬਣਾ ਦੂੰਗਾ, ਉਹ ਕੌਣ ਹੈ ਮੰਤਰੀ ਬਣਾਉਣ ਵਾਲਾ? ਜੀ ਬਿਲਕੁਲ। ਤੇ ਤੁਸੀਂ ਕੌਣ ਹੋ? ਇਹ ਹਿਸਾਬ ਲਾਓ। ਜਿੰਨੀ ਮਹੱਤਤਾ ਬੰਦੇ ਦੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ, ਜਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਜਨਮ ਦੇਣ ਵਾਲੀ ਮਾਂ ਦੀ ਹੈ, ਜਿੱਡੀ ਵੱਡੀ ਮਹੱਤਤਾ ਸਾਡੇ ਲਈ ਧਰਤੀ ਮਾਂ ਦੀ ਹੈ, ਓਡੀਓ ਵੱਡੀ ਮਹੱਤਤਾ ਸਾਡੇ ਲਈ ਮਾਂ ਬੋਲੀ ਦੀ ਹੈ। ਸਾਡੀ ਮਾਂ ਨੂੰ ਕੋਈ ਕੁਛ ਕਵੇ, ਚਾਹੇ ਧਰਤੀ ਨੂੰ ਕਵੇ, ਸਾਨੂੰ ਜਨਮ ਦੇਣ ਵਾਲੀ ਨੂੰ ਕਵੇ, ਓਨਾ ਹੀ ਦੁੱਖ ਸਾਨੂੰ ਸਾਡੀ ਮਾਂ ਬੋਲੀ ਬਾਰੇ ਲੱਗਦਾ। ਹਾਂਜੀ ਹਾਂ, ਬਿਲਕੁਲ। ਸੋ ਇਹ ਬੜੇ ਹੌਲੇ ਦਰਜੇ ਦੀਆਂ ਗੱਲਾਂ ਨੇ ਸ਼ਰਮਾ ਜੀ, ਕਿ ਇਹਨਾਂ ਚੀਜ਼ਾਂ ਨੂੰ ਗਿਣਦੇ ਨਹੀਂ ਕਿ ਇਹ ਕੋਈ ਗੁਨਾਹ ਜਾਂ ਇਹ ਕੋਈ ਕੁਤਾਹੀ ਹੈ। ਸਰਕਾਰਾਂ ਦਾ ਧਰਮ ਹੀ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਨੇ ਅੰਗਰੇਜ਼ੀ 'ਚ ਸਹੁੰ ਚੁੱਕੀ ਸੀ। ਹਾਂਜੀ ਹਾਂਜੀ, ਉਹ ਬੋਲਦੇ ਵੀ ਅੰਗਰੇਜ਼ੀ 'ਚ ਸੀ ਸਦਨ ਦੇ ਵਿੱਚ। ਪਹਿਲੀ ਪ੍ਰੈਸ ਕਾਨਫਰੰਸ ਅਸੀਂ ਇਕੱਠੇ ਸੀ, ਜਦੋਂ ਅਸੀਂ ਉਹਨਾਂ ਨੂੰ ਸਵਾਲ ਪੁੱਛਿਆ। ਹਾਂਜੀ ਹਾਂਜੀ, ਮੈਂ ਵੀ ਉਸ 'ਚ ਮੌਜੂਦ ਸੀਗਾ ਕਿ ਤੁਸੀਂ ਅੰਗਰੇਜ਼ੀ ਸਹੁੰ ਚੁੱਕੀ। ਹੁੰਦਾ ਕਿ ਪੰਜਾਬੀ ਬੋਲ ਕੇ ਤਾਂ ਬੰਦਾ ਘੱਗਰ ਨਹੀਂ ਟੱਪਦਾ। ਹਾਂਜੀ, ਤੇ ਅਗਲੀ ਵਾਰ ਲੋਕਾਂ ਨੇ ਘੱਗਰ ਟੱਪਣ ਨਹੀਂ ਦਿੱਤਾ। ਫਿਰ ਸਹੀ ਗੱਲ ਆ, ਬਿਲਕੁਲ। ਤੇ ਮੁੱਖ ਮੰਤਰੀ ਸਾਹਿਬ, ਉਸ ਸਮੇਂ ਤੁਸੀਂ ਵੀ ਇਤਰਾਜ਼ ਪ੍ਰਗਟਾਉਂਦੇ ਸੀ ਕਿ ਆਹ ਦੇਖ ਲਓ ਜੀ ਕੈਪਟਨ ਕੀ ਕਰਦਾ, ਹੁਣ ਵੋਟਾਂ ਵੀ ਅੰਗਰੇਜ਼ੀ 'ਚ ਮੰਗ ਲਵੇ। ਹਾਂਜੀ ਹਾਂਜੀ, ਤੇ ਹੁਣ ਤੁਸੀਂ ਵੀ ਵੋਟਾਂ ਹਿੰਦੀ 'ਚ ਮੰਗਿਆ ਕਰੋ। ਸਦਨ 'ਚ ਖੜ ਕੇ ਵੀ ਉਹ ਤਾਂ ਅੰਗਰੇਜ਼ੀ ਬੋਲਦੇ ਸੀ, ਅੰਗਰੇਜ਼ੀ 'ਚ ਭਾਸ਼ਣ ਦਿੰਦੇ ਸੀ। ਪੰਜਾਬ ਵਿਧਾਨ ਸਭਾ ਪੰਜਾਬ ਦੀ, ਤੇ ਉਹ ਬੋਲਦੇ ਸੀ ਅੰਗਰੇਜ਼ੀ ਦੇ ਵਿੱਚ। ਅਸੀਂ ਦੂਜੀਆਂ ਭਾਸ਼ਾਵਾਂ ਬਿਲਕੁਲ ਅਸੀਂ ਉਹਨਾਂ ਦਾ ਨਰਾਦਰ ਨਹੀਂ ਕਰਦੇ, ਪਰ ਸਾਡੀ ਮਾਂ ਬੋਲੀ ਜਿਹੜੀ, ਉਹ ਤਾਂ ਸਾਡੇ ਤੋਂ ਨਾ ਖੋਵੋ, ਉਹਨੂੰ ਤਾਂ ਬਣਦਾ ਮਾਣ ਸਤਿਕਾਰ ਦਿਓ। ਹਾਂਜੀ, ਤੁਸੀਂ ਦੂਜਿਆਂ ਨੂੰ ਚੜਾ ਰਹੇ ਹੋ ਚੁੱਲ੍ਹੇ ਚੌਂਕੇ ਤੇ, ਉਹਨੂੰ ਦਰਵਾਜ਼ੇ ਤੇ ਵੀ ਨਹੀਂ ਖੜਨ ਦਿੰਦੇ। ਫਿਰ ਉਹਨੂੰ ਦੇਲੀ ਤੋਂ ਬਾਹਰ ਬਿਠਾ ਲਵਾਂਗੇ, ਐ ਨਹੀਂ ਅਸੀਂ ਬੈਠਣ ਦਿੰਦੇ। ਫਿਰ ਸਹੀ ਗੱਲ। ਅਖੀਰਲੀ ਗੱਲ ਕਰੀਏ ਜਾਤੀ ਜਨਗਣਨਾ ਦੀ, ਇਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਸ਼ਰਮਾ ਜੀ। ਆਪਾਂ ਪ੍ਰਵੀਨ ਜੀ ਲੰਘੇ ਹਫ਼ਤੇ ਗੱਲ ਕਰਕੇ ਹਟੇ ਸੀਗੇ ਕਿ ਕੇਂਦਰ ਸਰਕਾਰ ਇਸ ਗੱਲ ਤੇ ਸਹਿਮਤ ਹੋ ਗਈ ਹੈ। ਵੈਸੇ 30 ਅਪ੍ਰੈਲ ਨੂੰ ਇਹਨਾਂ ਨੇ ਹਾਮੀ ਭਰਤੀ ਸੀ ਕਿ ਜਾਤੀ ਜਨਗਣਨਾ ਲਈ ਤਿਆਰ, ਤੇ ਫਿਰ ਉਹਦੀ ਪ੍ਰਕਿਰਿਆ ਦੀ ਵੀ ਆਪਾਂ ਚਰਚਾ ਕਰ ਲਈ ਸੀ। ਅੱਜ ਬਕਾਇਦਾ ਤੌਰ ਤੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਆਮ ਜਨਗਣਨਾ ਦੇ ਨਾਲ ਜਾਤੀ ਜਨਗਣਨਾ ਵੀ ਹੁਣ ਮਾਰਚ 2027 ਚ ਹੋਊਗੀ। ਜੀ ਜੀ,
ਵੈਸੇ ਅਕਤੂਬਰ 2026 ਦੇ ਵਿੱਚ 4 ਸੂਬਿਆਂ 'ਚ ਇੱਕ ਪੜਾਅ 'ਚ ਜਿਵੇਂ ਹੋ ਜਾਣੀ ਹੈ, ਠੀਕ ਹੈ। ਜੰਮੂ ਕਸ਼ਮੀਰ 'ਚ, ਲਦਾਖ 'ਚ, ਉੱਤਰਾਖੰਡ 'ਚ ਤੇ ਹਿਮਾਚਲ ਪ੍ਰਦੇਸ਼ 'ਚ। ਇਹਨਾਂ ਚਾਰਾਂ 'ਚ ਅਕਤੂਬਰ 2026 'ਚ, ਤੇ ਫਿਰ ਪੂਰੇ ਮੁਲਕ ਦੇ ਵਿੱਚ ਮਾਰਚ 2027 ਤੋਂ ਆਮ ਜਨਗਣਨਾ ਦੇ ਨਾਲ ਹੀ ਜਾਤੀ ਜਨਗਣਨਾ ਹੋਣੀ ਹੈ। ਸੋ ਇਹ ਜਿਹੜੀ ਜਨਗਣਨਾ ਹੁੰਦੀ ਹੈ ਵੈਸੇ ਰੂਟੀਨ 'ਚ ਵੀ ਜਿਹੜੀ ਹੁੰਦੀ ਹੈ ਨਾ, ਜਿਹਦੇ ਕਰੀਬ ਪਹਿਲਾਂ ਜਦੋਂ ਮੈਂ ਦੇਖਦਾ ਸੀ ਕਿ 29 ਕਾਲਮ ਹੁੰਦੇ ਸੀ, ਠੀਕ ਹੈ ਜੀ, ਤੇ ਹੁਣ ਉਹਦੇ ਵਿੱਚ ਜਾਤੀ ਜਨਗਣਨਾ ਦੇ ਹਵਾਲੇ ਨਾਲ ਕੁਝ ਕਾਲਮ ਵੱਧ ਜਾਣਗੇ। ਇਹ ਜਨਗਣਨਾ ਦਾ ਮਤਲਬ ਬੰਦੇ, ਜਨਾਨੀਆਂ, ਜਵਾਕ ਗਿਣਨਾ ਨਹੀਂ ਹੁੰਦਾ। ਜਨਗਣਨਾ ਦਾ ਮਤਲਬ ਹੁੰਦਾ ਹੈ ਕਿ ਕਿਹੜੇ ਸੂਬੇ 'ਚ ਕਿੰਨੇ ਲੋਕ ਨੇ, ਉਸ ਭਾਸ਼ਾ ਨੂੰ ਬੋਲਣ ਵਾਲੇ ਕਿੰਨੇ ਨੇ, ਕਿੰਨੇ ਲੋਕ ਨੇ, ਸਹੀ ਹੈ। ਉਹ ਕਿੰਨੇ ਕਿਹੜੇ ਕੰਮਾਂ ਕਾਰਾਂ 'ਚ ਨੇ, ਆਰਥਿਕ ਸਥਿਤੀ ਕੀ ਹੈ, ਲੋੜਾਂ ਕੀ ਨੇ, ਪੜ੍ਹਾਈ ਦਾ ਪੱਧਰ ਕੀ ਹੈ, ਤਾਂ ਕਿ ਅਗਲੇ 5 ਸਾਲ 10 ਸਾਲਾਂ ਲਈ ਸਰਕਾਰਾਂ ਯੋਜਨਾਵਾਂ ਬਣਾ ਸਕਣ। ਤੇ ਉਹਦੇ ਵਿੱਚੋਂ ਹੀ ਇਹ ਜਾਤ ਜਿਹੜੀ ਮਤਲਬ ਕਿ ਅੰਬੇਦਕਰ ਸਾਹਿਬ ਦੇ ਉਹ ਬੋਲ ਕਹਿੰਦਾ ਕਿ ਬੰਦਾ ਇੱਥੇ ਧਰਮ ਤਾਂ ਬਦਲ ਸਕਦਾ ਹੈ, ਪਰ ਜਾਤ ਨਹੀਂ ਬਦਲ ਸਕਦਾ, ਹੈ ਨਾ, ਕਿ ਬਦਲਣ ਨਹੀਂ ਦਿੰਦਾ ਸਾਡਾ ਸਿਸਟਮ ਇਹੋ ਜਿਹਾ। ਤੇ ਇਸ ਲਈ ਉਹ ਕਹਿੰਦੇ ਕਿ ਇਹ ਜਿਹੜੀਆਂ ਸਰਕਾਰੀ ਯੋਜਨਾਵਾਂ ਬਣਨ, ਉਹਦੇ ਲਈ ਜਾਤ ਦਾ ਘੇਰਾ ਕੰਮ ਕਰ ਦਿੰਦਾ ਕਈ ਵਾਰ, ਕਿ ਇਸ ਜਾਤ ਨਾਲ ਸੰਬੰਧਿਤ ਕਿੰਨੇ ਲੋਕ ਨੇ, ਉਹਨਾਂ ਦੀ ਸਥਿਤੀ ਕੀ ਹੈ। ਜਦੋਂ ਤੁਸੀਂ ਪੂਰੇ ਨੂੰ ਕਹੋਗੇ ਜੀ ਹਿੰਦੂ, ਤਾਂ ਹਿੰਦੂਆਂ ਦੇ ਵਿੱਚ ਕਿੰਨੀਆਂ ਆ ਗਈਆਂ, ਕਿੰਨੇ ਫਿਰ ਤੁਸੀਂ ਇੱਕੋ ਤਰ੍ਹਾਂ ਦੀ ਸਾਂਝੀ ਯੋਜਨਾ ਬਣਾ ਲਓ ਜੀ। ਜਿਹੋ ਜਿਹਾ ਬੀਜੇਪੀ ਦਾ ਚੋਣ ਪ੍ਰਚਾਰ ਦਾ ਏਜੰਡਾ, ਉਵੇਂ ਸਰਕਾਰੀ ਏਜੰਡਾ ਬਣਾ ਲਓ। ਫਿਰ ਸਹੀ ਹੈ। ਫਿਰ ਉਹ ਤੇ ਵੱਖੋ-ਵੱਖ ਵਰਗ ਦੇ ਹਿਸਾਬ ਨਾਲ, ਵੱਖੋ-ਵੱਖ ਖੇਤਰ ਦੇ ਹਿਸਾਬ ਨਾਲ, ਵੱਖੋ-ਵੱਖ ਭਾਸ਼ਾ ਦੇ ਹਿਸਾਬ ਨਾਲ, ਵੱਖੋ-ਵੱਖ ਸੱਭਿਆਚਾਰ ਦੇ ਹਿਸਾਬ ਨਾਲ ਯੋਜਨਾਵਾਂ ਪਿੱਛੇ ਰਹਿ ਜਾਂਦੀਆਂ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਮੰਗ ਚਿਰਾਂ ਤੋਂ ਸੀ। ਬੇਸ਼ੱਕ ਵਿਰੋਧੀ ਧਿਰ ਨੇ ਆਵਾਜ਼ ਚੁੱਕੀ, ਵਿਰੋਧੀ ਧਿਰ ਵੀ ਕਾਹਦੀ, ਮੈਂ ਪਹਿਲਾਂ ਵੀ ਗੱਲ ਕਰ ਦਿੰਦਾ ਕਿ ਰਾਹੁਲ ਗਾਂਧੀ ਨੇ ਚੱਕੀ, ਕਿਉਂਕਿ ਉੱਥੇ ਰਾਹੁਲ ਗਾਂਧੀ ਨਾਲ ਵੀ ਉਹਦੀ ਪਾਰਟੀ ਦਾ ਕੋਈ ਸੁਰਤਾਲ ਤਾਂ ਮਿਲਦਾ ਨਹੀਂ ਆਪਸ 'ਚ, ਹੈ ਨਾ। ਚਲੋ, ਕੀ ਬੀਜੇਪੀ ਇੰਨੀ ਕੂਲੀ ਆ ਮੋਦੀ ਦੀ ਸਰਕਾਰ ਕੇ ਰਾਹੁਲ ਗਾਂਧੀ ਦੇ ਕਹੇ ਤੇ ਮੰਨ ਗਈ? ਨਹੀਂ। ਇਹ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ, 400 ਪਾਰ ਦਾ ਨਾਰਾ ਜਦੋਂ ਹਵਾ ਹੋ ਗਿਆ, 200-250 ਦੇ ਗੇੜ 'ਚ ਫਸ ਗਏ, ਫਿਰ ਲੱਗਿਆ ਕਿ ਕੁਝ ਹੋਰ ਕਰਨਾ ਪਊਗਾ। ਹੁਣ ਇਹ ਹਿੰਦੂਵਾਦ ਵਾਲਾ ਪੱਤਾ ਵਾਰ-ਵਾਰ ਨਹੀਂ ਚੱਲਣਾ। ਸਹੀ ਗੱਲ। ਹੁਣ ਇਹ ਮੁੜ ਕੇ ਉਸ ਜਾਤ ਵਾਲੇ ਪੱਤੇ ਤੇ ਆਉਣ ਨੂੰ ਤਿਆਰ ਨੇ। ਹਾਂ, 2011 'ਚ ਸ਼ਾਇਦ ਯੂਪੀਏ ਦੀ ਸਰਕਾਰ ਸੀ, ਉਸ ਸਮੇਂ ਵੀ ਜਾਤੀ ਜਨਗਣਨਾ ਦੇ ਕੁਝ ਕਾਲਮਾਂ ਨੂੰ ਪੂਰਿਆ ਗਿਆ ਸੀ ਕੁਝ ਹਵਾਲਿਆਂ ਨਾਲ, ਤੇ ਪਰ ਉਹ ਅੱਜ ਤੱਕ ਨਸਰ ਨਹੀਂ ਹੋਏ। ਰਾਹੁਲ ਗਾਂਧੀ ਉਹ ਵੀ ਨਸਰ ਕਰਾ ਲੈਣ, ਤੇ ਹੁਣ ਵਾਲੇ ਦੀ ਵੀ ਕੀ ਗਰੰਟੀ ਹੈ ਕਿ ਜੇ ਹੋ ਗਈ ਹੋਣ ਤੋਂ ਬਾਅਦ ਨਸਰ ਹੋਣਗੇ ਅੰਕੜੇ? ਸਹੀ ਗੱਲ। ਇਹ ਕੀ ਗਰੰਟੀ ਹੈ ਕਿ ਸਰਕਾਰੀ ਯੋਜਨਾਵਾਂ ਲਈ ਵਰਤੇ ਜਾਣਗੇ, ਉਲਟਾ ਕਿਤੇ ਯੋਜਨਾਵਾਂ ਦੀ ਬਜਾਏ ਕਿਤੇ ਵੋਟਾਂ ਲਈ ਨਾ ਵਰਤੇ ਜਾਣ। ਸੋ ਇਸ ਲਈ ਬਹੁਤ ਸਵਾਲ ਖੜੇ ਨੇ ਜੀ। 2021 'ਚ ਹੋਣੀ ਸੀ ਜਨਗਣਨਾ, ਤੇ ਆਮ ਜਨਗਣਨਾ ਜਿਹੜੀ ਹੈ ਨਾ ਮਰਦਮਸ਼ੁਮਾਰੀ, ਉਸ ਨੂੰ ਖਿੱਚ ਕੇ 27 ਤੱਕ ਲਿਆਏ। ਗਵਲੀ ਜਿਹੜੀ ਕੋਪੀਡੀ ਸੀ, ਉਹਦਾ ਹਿਸਾਬ ਕਿਤਾਬ ਹੀ ਨਹੀਂ ਕਿਤੇ ਦਾ ਮਤਲਬ ਨਹੀਂ ਹੈਗਾ। ਸਹੀ ਗੱਲ। ਸੋ ਜੇ 2021 'ਚ ਤੁਸੀਂ ਕਰੋਨਾ ਕਹਿੰਦੇ ਹੋ, ਮਤਲਬ ਜਨਗਣਨਾ ਕਰਨ ਲਈ ਕਰੋਨਾ ਕੀ ਕਿਸਾਨ ਅੰਦੋਲਨ ਤੋਂ ਜ਼ਿਆਦਾ ਖਤਰਨਾਕ ਸੀ? ਕਿਸਾਨ ਅੰਦੋਲਨ ਜੇ ਹੋ ਸਕਦਾ, ਜਨਗਣਨਾ ਵੀ ਹੋ ਸਕਦੀ ਸੀ। ਚਲੋ 21 ਨਹੀਂ ਭਾਈ, 22 'ਚ ਕਰਾ ਲਓ, 23 'ਚ ਕਰਾ ਲਓ। ਤੇ ਹੁਣ ਵੀ ਤੁਸੀਂ ਅੱਜ ਫੈਸਲਾ ਕਰਕੇ 27 'ਚ ਸ਼ੁਰੂ ਕਰੋਗੇ, ਤੇ ਉਧਰ ਅੰਕੜੇ ਆਉਂਦੇ ਤਾਂ 30 ਹੋ ਜਾਊਗਾ ਜਾਨੂੰ, 30 ਹੋ ਜਾਊਗਾ। ਸਹੀ ਗੱਲ। ਤੇ ਫਿਰ ਕਦੋਂ ਯੋਜਨਾਵਾਂ ਤੇ ਕਦੋਂ ਕੀ, ਇਹ ਸਭ ਡੰਗ ਟਪਾਈ ਹੈ, ਔਰ ਇਹ ਅੰਕੜੇ ਵੋਟਾਂ ਲਈ ਵੱਧ ਵਰਤੇ ਜਾਣਗੇ। ਜੀ ਬਿਲਕੁਲ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ